ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਜੀ ਕੁਛ ਇੱਕ ਖਬਰਾਂ 'ਤੇ ਗੱਲਬਾਤ। ਖਬਰਾਂ ਤੋਂ ਬਾਅਦ ਵਿੱਚ ਤੁਸੀਂ ਵੀ ਕਾਲ ਕਰ ਸਕੋਗੇ 4082725200। ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਡੇ ਕੋਲ ਕੋਈ ਵੀ ਸਵਾਲ ਆ ਖਬਰਾਂ ਤੋਂ ਬਾਅਦ ਤੁਸੀਂ ਕਾਲ ਕਰਕੇ ਪੁੱਛ ਸਕੋਗੇ। ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਜੀ ਅਤੇ ਸੁਖਚੈਨ ਸਿੰਘ ਬੇਕਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਸਭ ਦਾ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ, ਉਸ ਵਿੱਚ ਨਵੇਂ ਬਣੇ ਮੰਤਰੀ ਦਾ ਜਿਹੜਾ ਬਿਆਨ ਆ ਉਸ ਦਾ ਵਿਵਾਦਮਈ ਜੀ। ਇਹ ਜਿਹੜਾ ਵਿਵਾਦ ਹੈ ਕਠੂਆ ਕਾਂਡ ਹੋਵੇ ਜਾਂ ਫਿਰ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਕਾਂਡ ਹੋਇਆ, ਉਹਦੇ ਉੱਤੇ ਜਿਹੜੇ ਬੀਜੇਪੀ ਦੇ ਆਗੂ ਨੇ ਉਹਨਾਂ ਦੀ ਜ਼ਬਾਨ ਦਾ ਰਸਤਾ ਜਿਹੜਾ ਜੀ ਉਹ ਟੱਪਦਾ ਹੀ ਰਿਹਾ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ। ਉਹ ਇੱਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕਰਦੇ ਹੀ ਰਹੇ ਨੇ। ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮਹਿਬੂਬਾ ਦੀ ਸਰਕਾਰ ਹੈ ਉਹਦੀ ਅਗਵਾਈ ਹੇਠਲੀ ਜਿਹੜੀ ਸਰਕਾਰ ਹੈ ਜੀ ਉਹਦੇ ਵਿੱਚ ਕੁਛ ਫੇਰ ਬਦਲ ਜਿਹੜੇ ਆ ਉਹ ਕੀਤੇ ਗਏ ਆ। ਕਿਉਂਕਿ ਇੱਕ ਤਾਂ ਜਿਹੜੇ ਦੋ ਮੰਤਰੀ ਜਿਨ੍ਹਾਂ ਦੇ ਅਸਤੀਫੇ ਲੈਣੇ ਪਏ ਸੀ ਜਦੋਂ ਦਬਾਓ ਪੈ ਗਿਆ ਸੀਗਾ ਕਿ ਇਹ ਲੋਕ ਕਠੂਆ ਕਾਂਡ ਦੇ ਵਾਸਤੇ ਜਿਹੜੇ ਵਾਂਟਡ ਸੀ ਉਹਨਾਂ ਦੇ ਹੱਕ ਦੇ ਵਿੱਚ ਰੈਲੀ 'ਚ ਜਾ ਖੜੇ ਹੋਏ ਸੀਗੇ। ਹਾਲਾਂਕਿ ਇਹਦੇ ਵਿੱਚ ਇੱਕ ਉਸ ਮੰਤਰੀ ਨੂੰ ਦੁਬਾਰਾ ਲੈ ਲਿਆ ਗਿਆ, ਦੋ ਜਿਹੜੇ ਮੰਤਰੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀਗਾ। ਔਰ ਜੰਮੂ ਕਸ਼ਮੀਰ ਦੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਕੁਲਵਿੰਦਰ ਗੁਪਤਾ ਜਿਹੜਾ ਜੀ ਉਹਨੇ ਕਠੂਆ ਜਿਹੜਾ ਕਾਂਡ ਹੋਇਆ ਸੀਗਾ ਇਸ ਕਤਲਕਾਂਡ ਨੂੰ ਛੋਟੀ ਜਿਹੀ ਘਟਨਾ ਜਿਹੜੀ ਜੀ ਕਹਿ ਕੇ ਵਿਵਾਦ ਖੜਾ ਕਰ ਦਿੱਤਾ। ਉਹ ਕਹਿੰਦਾ ਛੋਟੀ ਮੋਟੀ ਜਿਹੜੀ ਜੀ ਉਹ ਘਟਨਾ। ਉਹਨੇ ਕਿਹਾ ਕਿ ਕਠੂਆ ਜਬਰ ਜਨਾਹ ਤੇ ਕਤਲ ਬਹੁਤ ਛੋਟੀ ਜਿਹੀ ਘਟਨਾ ਸੀਗੀ, ਸਾਨੂੰ ਇਹਦੇ ਤੋਂ ਉੱਪਰ ਉੱਠ ਕੇ ਜਿਹੜਾ ਜੀ ਉਹ ਸੋਚਣਾ ਚਾਹੀਦਾ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਭਵਿੱਖ 'ਚ ਨਾ ਵਾਪਰਨ। ਉਹਨੇ ਕਿਹਾ ਕਿ ਲੜਕੀ ਨੂੰ ਇਨਸਾਫ ਜਿਹੜਾ ਦਿਵਾਇਆ ਜਾਣਾ ਚਾਹੀਦਾ ਹੈ। ਸਰਕਾਰ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਨੇ ਤੇ ਮੈਨੂੰ ਇਹ ਲੱਗਦਾ, ਉਹ ਕਹਿੰਦਾ ਕਿ ਇਸ ਮਾਮਲੇ ਨੂੰ ਬੇਵਜ੍ਹਾ ਅਹਿਮੀਅਤ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ ਔਰ ਇਸ ਮੁੱਦੇ ਨੂੰ ਬਿਨਾਂ ਗੱਲ ਤੋਂ ਉਛਾਲਿਆ ਗਿਆ। ਇਹ ਤੋਂ ਬਾਅਦ ਇਹ ਵਾਦ ਵਿਵਾਦ ਜਿਹੜਾ ਜੀ ਉਹ ਵੱਡੇ ਪੱਧਰ ਦੇ ਉੱਤੇ ਛਿੜਪਿਆ। ਇੱਕ ਤਾਂ ਇਸ ਗੱਲ ਨੂੰ ਲੈ ਕੇ ਬੀਜੇਪੀ ਨੂੰ ਘੇਰਨ ਦੇ ਜਿਹੜੇ ਯਤਨ ਨੇ ਵਿਰੋਧੀਆਂ ਦੇ ਵੱਲੋਂ ਕਿ ਜਿਹੜੇ ਬੰਦੇ ਦਾ ਅਸਤੀਫਾ ਜਿਹੜਾ ਜੀ ਉਹ ਪਹਿਲਾਂ ਆਇਆ ਸੀ, ਜਿਹੜਾ ਸ਼ਾਮਲ ਹੋ ਗਿਆ ਸੀਗਾ, ਜਿਹੜੇ ਮੁਜ਼ਾਹਰੇ ਕੀਤੇ ਜਾ ਰਹੇ ਸੀ ਉਹਦੇ ਵਿੱਚ ਜਿਹੜੇ ਲੋਕ ਦੋਸ਼ੀ ਸਨ ਉਹਨਾਂ ਦੇ ਹੱਕ 'ਚ ਉਹਨੂੰ ਕਿਉਂ ਵਾਪਸ ਲਿਆ ਗਿਆ। ਦੂਸਰਾ ਡਿਪਟੀ ਮੁੱਖ ਮੰਤਰੀ ਦਾ ਅਜਿਹਾ ਜਿਹੜਾ ਜੀ ਉਹ ਬਿਆਨ ਆ ਜਾਣਾ, ਉਹ ਇੱਕ ਗੱਲ ਤਾਂ ਜਿਹੜੀ ਹੈ ਜੀ ਉਹ ਸ਼ੋਅ ਕਰਦਾ ਹੈ ਕਿ ਮਾਨਸਿਕਤਾ ਜਿਹੜੀ ਹੈ ਜੀ ਉਹ ਉੱਥੇ ਹੀ ਅਜੇ ਜਿਹੜੀ ਖੜੀ ਹੈ। ਇੱਕ ਪਾਸੇ ਜਿਹੜੇ ਬੀਜੇਪੀ ਦੇ ਵੱਡ ਆਗੂ ਨੇ ਉਹ ਤਾਂ ਇਸ ਗੱਲ ਨੂੰ ਕਹੀ ਜਾਂਦਾ ਹੈ ਕਿ ਅਸੀਂ ਦੇਖੋ ਜੀ ਕਿੰਨਾ ਸਖਤ ਕਾਨੂੰਨ ਜਿਹੜੇ ਜੀ ਬਣਾ ਦਿੱਤੇ, ਅਸੀਂ ਉਹ ਕਰਤਾ ਸੀ, ਆਹ ਕਰਤਾ। ਦੂਜੇ ਪਾਸੇ ਜਿਹੜੇ ਉਹਦੇ ਬਾਕੀ ਆਗੂ ਨੇ, ਚਾਹੇ ਉਹ ਤ੍ਰਿਪੁਰਾ ਦੇ ਵਿੱਚ ਬਣਿਆ ਹੋਇਆ ਮੁੱਖ ਮੰਤਰੀ ਹੋਵੇ ਜਿਹੜਾ ਰੋਜ਼ ਬੇਥਵੀਆਂ ਕਿਸੇ ਨਾ ਕਿਸੇ ਮਾਮਲੇ 'ਚ ਮਾਰ ਦਿੰਦਾ, ਕਦੀ ਜਿਹੜਾ ਜੀ ਉਹ ਕਹਿੰਦਾ ਆਦਿ ਕਾਲ ਦੇ ਵਿੱਚ ਵੀ ਇੰਟਰਨੈਟ ਹੁੰਦਾ ਸੀਗਾ, ਕਦੇ ਜਿਹੜਾ ਜੀ ਉਹ ਕੁਛ ਕਹਿੰਦਾ। ਤੇ ਦੂਸਰੀ ਗੱਲ ਕਿ ਜਿਹੜੀਆਂ ਘਟਨਾਵਾਂ ਜਿਨ੍ਹਾਂ ਨੇ ਇਸ ਵੇਲੇ ਮੁਲਕ ਹਿਲਾ ਕੇ ਰੱਖਿਆ ਪਿਆ ਉਹਨਾਂ ਘਟਨਾਵਾਂ ਦੇ ਬਾਰੇ ਦੇ ਵਿੱਚ ਇਹਨਾਂ ਲੀਡਰਾਂ ਦੀ ਮਾਨਸਿਕਤਾ ਜਿਹੜੀ ਹੈ ਜੀ ਉਹ ਕੀ ਆ, ਉਹ ਇੱਕ ਵਾਰੀ ਫੇਰ ਸਿੱਧ ਹੋ ਗਈ। ਜੀ ਜੀ ਆਲਵੇਜ਼ ਇਹਨਾਂ ਲੀਡਰਾਂ ਦੇ ਧਰਤੀ ਤੇ ਨੇ ਨਾ ਰਹਿੰਦੇ ਅੱਗੇ। ਤੇ ਅੱਗੇ ਜਿਹੜੇ ਯਾਤਰੂ ਜਾਂਦੇ ਆ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਹੜੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਆ ਉਹਨਾਂ ਦੇ ਜਥਿਆਂ ਦੇ ਵੀਜ਼ੇ ਦੇ ਨਿਯਮ ਸਖਤ ਹੋਣਗੇ। ਜੀ ਇਹ ਐਕਚੁਅਲੀ ਸਹੀ ਪੁੱਛੋ ਤਾਂ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਜਿਹੜੀ ਹੈ ਜੀ ਉਹ ਘਿਰੀ ਹੋਈ ਆ ਕਿ ਉਹਨੇ ਕਿਵੇਂ ਪਹਿਲਾਂ ਜਿਹੜਾ ਜੀ ਇਹ ਜਾਣ ਦਿੱਤਾ। ਕਿਉਂਕਿ ਮੈਂ ਕਈ ਵਾਰੀ ਸਾਂਝਾ ਕੀਤਾ ਸੀ ਕਿ ਜਿਹੜੇ ਜਾਂਦੇ ਨੇ ਉਹਨਾਂ ਨੂੰ ਆਪਣੇ ਏਰੀਏ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਚਿੱਠੀ ਜਿਹੜੀ ਜੀ ਉਹ ਲਿਆਉਣੀ ਪੈਂਦੀ ਆ। ਔਖੀ ਤਾਂ ਹੈ ਨਹੀਂ ਕੋਈ ਇਹ ਲਿਆਉਣੀ, ਜਿਹੜੀ ਸਭ ਨੂੰ ਪਤਾ ਕਿਵੇਂ ਜਿਹੜੀਆਂ ਜੀ ਇਹ ਮਿਲ ਜਾਂਦੀਆਂ ਨੇ। ਪਰ ਇਹਦੇ ਵਿੱਚ ਉਹ ਵੀ ਉੱਥੋਂ ਦੀ ਜਿਹੜੀ ਸੀ ਉਹ ਨਹੀਂ ਲਾਈ ਗਈ, ਖਾਸ ਤੌਰ ਦੇ ਉੱਤੇ ਕਿਰਨ ਬਾਲਾ ਜਿਹੜੀ ਸੀ ਉਸ ਮਾਮਲੇ ਦੇ ਉੱਤੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਇਸ ਮਾਮਲੇ ਦੇ ਵਿੱਚ ਨਿਯਮਾਂ 'ਚ ਸੋਧ ਕਰਕੇ ਸਖਤੀ ਜਿਹੜੀ ਹੈ ਜੀ ਉਹ ਵਰਤੀ ਜਾਊਗੀ ਤਾਂ ਕਿ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਕੋਈ ਘਟਨਾ ਜਿਹੜੀ ਹੈ ਜੀ ਉਹ ਨਾ ਵਾਪਰੇ। ਇਸ ਵਾਰੀ ਦੋ ਸ਼ਰਧਾਲੂ ਜਿਹੜੇ ਜੀ ਉਹ ਲਾਪਤਾ ਹੋ ਗਏ ਸੀ। ਦੋਨਾਂ ਦੇ ਜਿਹੜਾ ਜੀ ਉਹ ਕਹਾਣੀਆਂ ਪ੍ਰੇਮ ਪ੍ਰਸੰਗ ਸੀਗੇ। ਇੱਕ ਤਾਂ ਆਈ ਨਹੀਂ, ਦੂਸਰਾ ਜਿਹੜਾ ਜੀ ਉਹ ਜ਼ਰੂਰ ਆ ਗਿਆ ਸੀਗਾ। ਇੱਕ ਤਾਂ ਇਹ ਕਿਹਾ ਗਿਆ ਜੀ ਕਿ ਭਵਿੱਖ ਦੇ ਵਿੱਚ ਇਕੱਲੀ ਯਾਤਰਾ ਕਰਨ ਵਾਲੀ ਔਰਤ
ਤੇ ਗੈਰ ਦਸਤਾਰਧਾਰੀ ਵਿਅਕਤੀ ਜਿਹੜਾ ਜੀ ਉਹਨੂੰ ਜਥੇ ਦੇ ਨਾਲ ਭੇਜਣ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ। ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਮੌਕੇ ਦੇ ਉੱਤੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ 1796 ਜਿਹੜੇ ਲੋਕ ਸੀ ਉਹਨਾਂ ਦਾ ਜਥਾ ਗਿਆ ਸੀਗਾ, ਜਿਹਦੇ ਵਿੱਚੋਂ 2 ਜਾਣੇ ਕਿਰਨਵਾਲਾ ਤੇ ਅਮਰਜੀਤ ਸਿੰਘ ਲਾਪਤਾ ਹੋ ਗਏ। ਕਿਰਨਵਾਲਾ ਤਾਂ ਜਿਹੜਾ ਜੀ ਉਹ ਧਰਮ ਤਬਦੀਲ ਕਰਕੇ ਉੱਥੋਂ ਦੇ ਨਾਗਰਿਕ ਦੇ ਨਾਲ ਨਿਕਾਹ ਕਰ ਲਿਆ, ਜਦੋਂ ਕਿ ਅਮਰਜੀਤ ਸਿੰਘ ਨੂੰ ਸ਼ੇਖੂਪੁਰਾ ਇਲਾਕੇ ਦੇ ਵਿੱਚੋਂ ਕਾਬੂ ਕਰਕੇ ਵਾਪਸ ਜਿਹੜਾ ਜੀ ਉਹ ਭੇਜਿਆ ਗਿਆ ਸੀਗਾ। ਔਰ ਇਹਦੇ ਨਾਲ ਬੜੇ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਜਿੱਥੇ ਖੁਫੀਆ ਏਜੰਸੀਆਂ ਦੇ ਉੱਤੇ ਉੱਠ ਰਹੇ ਸੀਗੇ, ਉਹਦੇ ਨਾਲ ਨਾਲ ਇਹ ਸਵਾਲੀਆ ਚਿੰਨ੍ਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਨਿਯਮ ਨੇ, ਜਿਹੜੀ ਪ੍ਰਕਿਰਿਆ, ਉਹਦੇ ਉੱਤੇ ਵੀ ਜਿਹੜਾ ਜੀ ਉਹ ਉੱਠ ਰਹੇ ਸੀਗੇ। ਹੁਣ ਸਵਾਲ ਇਹ ਆ ਕਿ 2 ਘਟਨਾਵਾਂ ਦੇਖੋ ਜੀ ਵਾਪਰੀਆਂ, 2 ਘਟਨਾਵਾਂ, ਇੱਕ ਤਾਂ ਜਿਹੜੀ ਵੀ ਉਹ ਔਰਤ ਸੀ ਉੱਥੇ ਰਹਿ ਗਈ, ਦੂਸਰਾ ਜਿਹੜਾ ਮੁੰਡਾ ਸੀਗਾ ਜੀ ਉਹ ਲਾਪਤਾ ਕੁਝ ਦਿਨਾਂ ਦੇ ਵਾਸਤੇ ਹੋ ਗਿਆ। ਇਹਨਾਂ ਦੋਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾ ਦੇਣ ਦੇ ਨਾਲ ਕੀ ਉਹ ਚੀਜ਼ਾਂ ਜਿਹੜੀਆਂ ਜੀ ਉਹ ਸੁਧਰ ਜਾਣਗੀਆਂ, ਜਿੱਥੇ ਨਿਯਮਾਂ ਦੇ ਵਿੱਚ ਲੈ ਦੇ ਕੇ ਸਾਰਾ ਕੁਝ ਜਿਹੜਾ ਜੀ ਉਹ ਹੁੰਦਾ। ਇਹ ਸਿਰਫ ਆਪਣੀ ਸਕਿਨ ਜਿਹੜੀ ਆ ਜੀ ਉਹ ਸੇਵ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਕਿ ਔਰਤ ਜਿਹੜੀ ਆ ਜੀ ਉਹ ਇਕੱਲੀ ਨਹੀਂ ਜਾ ਸਕੂਗੀ, ਆਪਣੇ ਰਿਸ਼ਤੇਦਾਰਾਂ ਦੇ ਨਾਲ ਜਾ ਸਕੂਗੀ, ਜਾਂ ਫਿਰ ਜਿਹਨੇ ਪੱਗ ਨਹੀਂ ਬੰਨੀ ਹੋਈ, ਭਾਵ ਕਿ ਉਹ ਦਾੜੀ ਕੱਟਦਾ ਜਾਂ ਸਹਿਜਧਾਰੀ ਸਿੱਖ ਆ ਜੀ, ਉਹ ਨਹੀਂ ਜਾ ਸਕਣਗੇ ਇੱਕ ਕਿਸਮ ਦੇ ਨਾਲ। ਇਹ ਪਾਬੰਦੀ ਜਿਹੜੀ ਆ ਜੀ ਪਤਾ ਨਹੀਂ ਕਿੰਨੀ ਕੁ ਜਿਹੜੀ ਜੀ ਉਹ ਕਾਰਗਰ ਹੈ ਜਿਹੜੀ ਇਹ ਲਗਾਈ ਗਈ ਆ, ਪਰ ਇਹਦਾ ਮਕਸਦ ਜਿਹੜਾ ਜੀ ਉਹੀ ਹੈ ਕਿ ਜਿਹੜਾ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਉੱਠ ਰਿਹਾ ਉਹਨੂੰ ਥੱਲਿਆ ਜਾ ਸਕੇ ਜੀ, ਉਹ ਸਾਡੇ ਉੱਤੇ ਨਾ ਕੋਈ ਆ ਜੇ ਕੋਈ ਜੀ। ਪਰ ਦੇਖਦੇ ਸਖਤੀ ਕਿੰਨੀ ਕੁ ਹੁੰਦੀ ਆ ਕਿ ਸ਼ਾਹਕੋਟ ਦੀ ਜਿਮਨੀ ਚੋਣ ਆ ਰਹੀ ਆ, ਉਸ ਦੇ ਵਿੱਚ ਅਕਾਲੀ ਦਲ ਵੱਲੋਂ ਤਾਂ ਉਹੀ ਆ ਵੀ ਸੇਪੜ ਉਹੀ ਹੋਊਗਾ ਜੀ, ਜਿਹਦਾ ਬਾਪ ਸੀਗਾ ਉੱਤਰ ਪੁੱਤਰ ਹੋਊਗਾ, ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਿਹੜੇ ਉਮੀਦਵਾਰ ਨੇ? ਅਜੇ ਜਿਹੜਾ ਜੀ ਕੁਝ ਵੀ ਸਾਹਮਣੇ ਨਹੀਂ ਆ ਰਿਹਾ। ਹਾਲਾਂਕਿ ਕਾਂਗਰਸ ਨੇ 3 ਉਮੀਦਵਾਰ ਜਿਹੜੇ ਆ ਜੀ ਉਹ ਉਹਨਾਂ ਦੀ ਲਿਸਟ ਦਿੱਤੀ ਆ ਹਾਈ ਕਮਾਂਡ ਨੂੰ। ਸ਼ਾਇਦ ਹਾਈ ਕਮਾਂਡ ਜਿਹੜੀ ਆ ਜੀ ਉਹ ਇਹ ਫੈਸਲਾ ਮੁੱਖ ਮੰਤਰੀ ਹੋਰਾਂ ਦੇ ਉੱਤੇ ਛੱਡ ਸਕਦੀ ਹੈ ਕਿ ਕਿਹਨੂੰ ਉਹਨਾਂ ਨੇ ਟਿਕਟ ਦੇਣੀ ਆ। ਇਹਦੇ ਵਿੱਚ ਇੱਕ ਤਾਂ ਲੋਕਲ ਜਿਹੜੇ ਜੀ ਉਹ ਹੈਗੇ ਹਰਦੇਵ ਸਿੰਘ ਲਾਡੀ ਜਿਹੜਾ ਜੀ ਸ਼ੇਰੋਵਾਲੀਆ, ਉਹਦਾ ਨਾਮ ਹੈ। ਦੂਸਰਾ ਸਾਬਕਾ ਮੰਤਰੀ ਹੈ ਜੀ ਕੇਵਲ ਸਿੰਘ ਢਿੱਲੋਂ ਜੀ, ਜਿਹੜੇ ਬਰਨਾਲੇ ਤੋਂ ਨੇ, ਉਹ ਵੀ ਚੋਣ ਲੜਨ ਦੇ ਵੱਡੇ ਇੱਛੁਕ ਨੇ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਹੋਰਾਂ ਦਾ ਨਾਮ ਵੀ ਇਸ ਲਿਸਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਕਾਂਗਰਸ ਸਮਝਦੀ ਹੈ ਕਿ ਅਜੇ ਕਈ ਦਿਨਾਂ ਦਾ ਸਮਾਂ ਪਿਆ ਤੇ ਪਾਰਟੀ ਦੇ ਉਮੀਦਵਾਰ ਦਾ ਨਾਮ ਐਨ ਆਖਰੀ ਮੌਕੇ ਦੇ ਉੱਤੇ ਜਿਹੜਾ ਜੀ ਉਹ ਐਲਾਨਿਆ ਜਾਊਗਾ। ਜਿਹੜੇ ਕੇਵਲ ਸਿੰਘ ਢਿੱਲੋਂ ਹੋਰੀ ਨੇ, ਕਿਉਂਕਿ ਉਹ ਬਰਨਾਲੇ ਤੋਂ ਚੋਣ ਹਾਰ ਗਏ ਸੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ, ਉਹ ਸ਼ਾਹਕੋਟ ਤੋਂ ਜਿਹੜਾ ਜੀ ਉਹ ਬਣਨਾ ਚਾਹੁੰਦੇ ਨੇ ਉੱਥੋਂ, ਕਿਉਂਕਿ ਜਿਹੜੇ ਇਹ ਵੱਡੇ ਉਮੀਦਵਾਰ ਨੇ, ਚਾਹੇ ਲਾਲ ਸਿੰਘ ਹੋਰੀ ਹੋਣ ਤੇ ਚਾਹੇ ਕੇਵਲ ਸਿੰਘ ਢਿੱਲੋਂ ਹੋਣ, ਇਹ ਸਮਝਦੇ ਆ ਕਿ ਚੋਣ ਤਾਂ ਲਾਣੀ ਹੈ ਸਰਕਾਰ ਨੇ, ਔਰ ਸਰਕਾਰ ਨੇ ਇਹਦੇ ਜਿਹੜੀ ਜੀ ਇਹ ਜਿੱਤ ਵੀ ਲੈਣੀ ਹੈ। ਕਿਉਂਕਿ ਅਕਸਰ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ, ਬਾਈ ਇਲੈਕਸ਼ਨ ਹੁੰਦੀਆਂ ਨੇ, ਉਹਨੂੰ ਸਰਕਾਰਾਂ ਜਿਹੜੀਆਂ ਉਹ ਧੱਕਾ ਕਰਕੇ ਜਿਹੜੇ ਜਿੱਤ ਲੈਂਦੀਆਂ ਨੇ। ਪਿਛਲੇ 10 ਸਾਲਾਂ ਦੇ ਦੌਰਾਨ ਤਾਂ ਜਿਹੜਾ ਇਹ ਤਜਰਬਾ ਸੀਗਾ ਬਾਰ-ਬਾਰ ਦੁਹਰਾਇਆ ਗਿਆ ਸੀਗਾ। ਸੋ ਇਸ ਵਾਰੀ ਵੀ ਉਹੀ ਕੁਛ ਹੋਊਗਾ। ਇਸ ਕਰਕੇ ਇਹ ਸੋਚਦੇ ਆ ਕਿ ਸਾਡਾ ਫਿਰ ਦਾਅ ਜਿਹੜਾ ਜੀ ਉਹ ਲੱਗ ਸਕਦਾ ਹੈ ਕਿਸੇ ਨਾ ਕਿਸੇ ਮੰਤਰੀ ਦੇ ਅਹੁਦੇ ਦੇ ਉੱਤੇ। ਹਾਲਾਂਕਿ ਮੰਤਰੀ ਦੇ ਜਿੰਨੇ ਅਹੁਦੇ ਨੇ ਉਹ ਫਿਲ ਹੋ ਚੁੱਕੇ ਹੋਏ ਨੇ, ਪਰ ਬਹੁਤਿਆਂ ਦੀ ਜਿਹੜੀ ਹੈ ਜੀ ਇੱਕ ਨਿਗਾਹ ਇੱਕ ਮੰਤਰੀ ਦੇ ਅਹੁਦੇ ਦੇ ਉੱਤੇ ਲੱਗੀ ਹੋਈ ਆ ਕਿ ਜੇ ਉਹਦਾ ਫੈਸਲਾ ਉਲਟਾ ਆ ਗਿਆ ਤਾਂ ਫਿਰ ਸਾਡਾ ਦਾਅ ਜਿਹੜਾ ਜੀ ਉਹ ਲੱਗ ਸਕਦਾ। ਆਮ ਆਦਮੀ ਪਾਰਟੀ ਜਿਹੜੀ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਗਈ ਸੀਗੀ, ਉਹ ਵਿਰੋਧੀ ਧਿਰ ਦੇ ਵਿੱਚ ਹੈ, ਗੁਰਦਾਸਪੁਰ ਤੋਂ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹਾਰੀ। ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਕੁਝ ਇਹ ਵੀ ਚੱਲ ਰਿਹਾ ਕਿ ਜਿਹੜਾ ਧਿਆਨ ਹੈ ਉਹ ਕੇਂਦਰਿਤ ਕੀਤਾ ਜਾਵੇ 2019 ਦੀਆਂ ਲੋਕ ਸਭਾ ਚੋਣਾਂ ਦੇ ਉੱਤੇ। ਪਰ ਕੁਝ ਜਿਹੜੇ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਜੇ ਵਿਰੋਧੀ ਧਿਰ ਨੇ ਇਹ ਚੋਣ ਨਾ ਲੜੀ ਤਾਂ ਜਿਹੜੀਆਂ ਬਾਕੀ ਧਿਰਾਂ ਨੇ ਉਹ ਕਹਿਣਗੀਆਂ ਵਿਰੋਧੀ ਧਿਰ ਜਿਹੜੀ ਉਹ ਕਾਹਦੀ ਵਿਰੋਧੀ ਧਿਰ ਆ, ਉਹ ਚੋਣ ਹੀ ਲੜਨ ਦੇ ਵਾਸਤੇ ਤਿਆਰ ਨਹੀਂ। ਪਿਛਲਾ ਜਿਹੜਾ ਸੀਗਾ ਜੀ ਜਿਹਨੇ ਚੋਣ ਇੱਥੋਂ ਲੜੀ ਸੀ ਸ਼ਾਹਕੋਟ ਤੋਂ, ਉਹ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ ਸੀਗਾ ਅਮਰਜੀਤ ਸਿੰਘ ਥਿੰਦ। ਉਹਨੇ 42,000 ਦੇ ਕਰੀਬ ਜਿਹੜੀਆਂ ਜੀ ਵੋਟਾਂ ਹਾਸਲ ਕੀਤੀਆਂ ਸੀਗੀਆਂ। ਹਾਲਾਂਕਿ ਅਮਰਜੀਤ ਥਿੰਦ ਜਿਹੜਾ ਜੀ ਉਹ ਉਮੀਦਵਾਰ ਸੀ ਅਕਾਲੀ ਦਲ ਦੇ ਤਰਫੋਂ, ਕਿ ਸ਼ਾਇਦ ਉਹਨੂੰ ਟਿਕਟ ਮਿਲੂਗੀ, ਉਹਨੂੰ ਤਾਂ ਮਿਲੀ ਨਹੀਂ, ਦੇਤੀ ਅਜੀਤ ਸਿੰਘ ਘੁਆੜ ਦੇ ਜਿਹੜਾ ਜੀ ਉਹ ਮੁੰਡੇ ਨੂੰ। ਤੇ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਉੱਥੋਂ ਕਿਹਨੂੰ ਚੋਣ ਜਿਹੜੀ ਆ ਉਹ ਲੜਾਈ ਜਾਵੇ, ਇਹ ਅਜੇ ਭੇਦ ਆ। ਉਹਦੇ ਵਾਸਤੇ ਇਹ ਕਿਹਾ ਜਿਹੜਾ ਜੀ ਜਾ ਰਿਹਾ ਕਿ ਇੱਥੋਂ ਸੰਭਾਵੀ ਜਿਹੜਾ ਜੀ ਰੂਪ ਦੇ ਵਿੱਚ ਜਿਹੜਾ ਉਮੀਦਵਾਰ ਹੈ ਆਮ ਆਦਮੀ ਪਾਰਟੀ ਦਾ, ਉਹ ਇੱਥੋਂ ਆ ਸਕਦੇ ਨੇ ਜੀ ਜਗਤਾਰ ਸਿੰਘ ਸੰਘੇੜਾ ਹੋਰੀ,
ਕਿਉਂਕਿ ਜਗਤਾਰ ਸਿੰਘ ਸੰਘੇੜਾ ਹੋਰਾਂ ਨੂੰ ਪਹਿਲਾਂ ਜਿਹੜਾ ਸੀਗਾ ਜੀ ਆਦਮਪੁਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਫਿਰ ਟਿਕਟ ਉਹਨਾਂ ਦੀ ਜਿਹੜੀ ਹੈ ਜੀ ਉਹ ਵਾਪਸ ਲੈ ਲਈ ਗਈ ਸੀ। ਤੋ ਉਹ ਹਾਲਾਂਕਿ ਕੰਮ ਜਿਹੜਾ ਜੀ ਪਾਰਟੀ ਦੇ ਵਾਸਤੇ ਕਰਦੇ ਰਹੇ। ਸੋ ਜੇ ਉਹਨਾਂ ਦਾ ਨਾਮ ਆਉਂਦਾ ਜੀ ਉਹ ਕੁਛ ਟੱਕਰ ਤਾਂ ਜਿਹੜੀ ਹੈ ਜੀ ਇਸ ਏਰੀਏ ਦੇ ਵਿੱਚ ਦੇ ਸਕਦੇ ਆ। ਪਰ ਅਜੇ ਇਹਨਾਂ ਦੋ ਮੇਨ ਪਾਰਟੀਆਂ ਦਾ ਸੱਤਾਧਾਰੀ ਤੇ ਵਿਰੋਧੀ ਧਿਰ ਦੋਨਾਂ ਦੇ ਜਿਹੜੇ ਉਮੀਦਵਾਰ ਦਾ ਭੇਦ ਹੈ ਉਹ ਬਰਕਰਾਰ ਹੈ ਜੀ। ਔਰ ਜਿਹੜੇ ਨਾ ਵਿਰੋਧੀ ਧਿਰ ਦੇ ਵਿੱਚ ਨੇ ਨਾ ਸੱਤਾ ਦੇ ਵਿੱਚ ਨੇ ਜੀ ਉਹਨਾਂ ਨੇ ਆਪਣਾ ਉਮੀਦਵਾਰ ਜ਼ਰੂਰ ਜਿਹੜਾ ਐਲਾਨ ਦਿੱਤਾ ਹੈ। ਬਿਲਕੁਲ ਜੀ, ਉਹਨਾਂ ਦਾ ਇੱਕ ਪਰਿਵਾਰਕ ਮੈਂਬਰ ਹੀ ਹੁੰਦਾ, ਉਹ ਤਾਂ ਰਹੂਗਾ। ਅੱਗੇ 1.5 ਕਨਾਲ ਜ਼ਮੀਨ ਦੇ ਬਦਲੇ ਦੋ ਭਰਾਵਾਂ ਦਾ ਕਤਲ ਜੀ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਦੀ ਤਕਰੀਬਨ ਰੋਜ਼ ਦੀਆਂ ਹੀ ਨੇ ਜੀ। ਔਰ ਇੱਕ ਕੋਈ ਬੰਦਾ ਜਿਹੜਾ ਜੀ ਉਹ ਕਹਿ ਰਿਹਾ ਸੀਗਾ ਇੱਕ ਦਿਨ, ਕਹਿੰਦਾ ਵੀ ਜਿਹੜਾ ਕੁਛ ਲੋਕ ਨੇ ਇੰਨੀ ਹਿੰਸਕ ਪ੍ਰਵਿਰਤੀ ਜਿਹੜੀ ਹੋ ਜਾਂਦੀ ਹੈ, ਕਹਿੰਦੇ ਉਹਨਾਂ ਦੇ ਜਿਹੜਾ ਖੁਸ਼ੀ ਆ ਉਹਦੇ ਵਿੱਚ ਵੀ ਹਿੰਸਾ ਜਿਹੜੀ ਹੈ ਜੀ ਉਹ ਦਿੰਦੀ ਆ। ਮੈਂ ਕਿਹਾ ਜੀ ਉਹ ਕਿਵੇਂ? ਉਹ ਕਹਿੰਦਾ ਜੀ ਮੈਂ ਕਿਸੇ ਨੂੰ ਪੁੱਛਿਆ ਵੀ ਐਤਕੀ ਕਣਕ ਕਿਹੋ ਜਿਹੀ ਆ, ਤੇ ਉਹਨੇ ਜਿਹੜੀ ਕਣਕ ਦੀ ਦੱਸਿਆ ਨਾ ਜੀ ਵੀ ਕਿਹੋ ਜਿਹੀ ਆ ਕਣਕ, ਕਹਿੰਦਾ ਉਹਦੇ ਵਿੱਚ ਵੀ ਹਿੰਸਾ ਸੀਗੀ। ਉਹ ਕਹਿੰਦਾ ਬਸ ਏਦਾਂ ਦੀ ਆ ਕਣਕ ਕਿ ਉਹ ਵੇਖ ਕੇ ਜਿਵੇਂ ਕਣਕ ਮੂੰਹ ਬੋਲ ਰਹੀ ਆ ਵੀ ਭਾਵੇਂ ਬੰਦਾ ਮਾਰਿਆ ਮੈਂ ਛਡਾ ਲੂ, ਭਾਵ ਕਿ ਇੰਨਾ ਕੁ ਜਿਹੜਾ ਜੀ ਉਹ ਝੜ ਗਈ। ਇਹ ਉਹਦੇ ਵਿੱਚੋਂ ਹੀ ਨਿਕਲੇ ਹੋਏ ਜਿਹੜੇ ਜੀ ਉਹ ਕਤਲ ਹੈ। ਬਠਿੰਡੇ ਦੇ ਨੇੜੇ ਪੈਂਦਾ ਜੀ ਪਿੰਡ ਬੀਬੀ ਵਾਲਾ, ਨਥਾਣਾ ਦੇ ਵਿੱਚ ਇਹ ਪੈਂਦਾ। ਇੱਥੇ ਜ਼ਮੀਨੀ ਵਿਵਾਦ ਸੀਗਾ ਜੀ, ਇਹਨੂੰ ਲੈ ਕੇ ਦੋ ਭਰਾਵਾਂ ਦਾ ਜਿਹੜਾ ਉਹ ਕਤਲ ਕੀਤਾ ਗਿਆ। ਜਰਨੈਲ ਸਿੰਘ 50 ਸਾਲਾਂ ਦਾ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਿੱਚ ਫਾਇਰ ਆਫਿਸਰ ਸੀਗਾ, ਛੁੱਟੀ ਤੇ ਆਇਆ ਸੀਗਾ ਤੇ ਉਹਨੇ ਕੱਲ ਨੂੰ ਜਿਹੜਾ ਜੀ ਡਿਊਟੀ ਦੇ ਉੱਤੇ ਵਾਪਸ ਜਾਣਾ ਸੀ। ਦੂਜਾ ਭਰਾ ਉਹਦਾ ਮੁਖਤਿਆਰ ਸਿੰਘ ਜਿਹੜਾ 47 ਸਾਲਾਂ ਦਾ ਸੀਗਾ, ਬਠਿੰਡਾ ਚੌਣੀ ਦੇ ਅਸਲਾ ਡਿਪੂ ਦੇ ਵਿੱਚ ਵਰਕਰ ਵਜੋਂ ਜਿਹੜਾ ਜੀ ਉਹ ਇਹ ਕੰਮ ਕਰਦਾ। ਜਿਹੜੇ ਗੋਲੀ ਚਲਾਉਣ ਵਾਲੇ ਆ ਜੀ ਉਹ ਫਰਾਰ ਹੋ ਗਏ ਆ। ਇਹ ਕਿਹਾ ਜਾ ਰਿਹਾ ਜੀ ਕਿ ਜਰਨੈਲ ਸਿੰਘ ਤੇ ਮੁਖਤਿਆਰ ਸਿੰਘ ਦਾ ਰਾਮ ਸਿੰਘ, ਦਰਸ਼ਨ ਸਿੰਘ ਤੇ ਗੁਰਮੀਤ ਸਿੰਘ ਦੇ ਨਾਲ ਜ਼ਮੀਨ ਦਾ ਸਾਂਝਾ ਖਾਤਾ ਸੀਗਾ। ਦੋਵੇਂ ਧਿਰਾਂ ਨੇ ਆਪਣੀ ਜਿਹੜੀ ਵਾਹੀਯੋਗ ਜ਼ਮੀਨ ਸੀਗੀ ਉਹ ਤਕਸੀਮ ਕਰਾ ਕੇ ਖਾਤੇ ਵੱਖੋ ਵੱਖਰੇ ਜਿਹੜੇ ਜੀ ਉਹ ਕਰਾ ਲਏ। ਮਾਲ ਮਹਿਕਮੇ ਦੇ ਰਾਹੀਂ ਜ਼ਮੀਨ ਦੀ ਮਿਣਤੀ ਵੀ ਕਰਵਾ ਲਈ। ਮਿਣਤੀ ਤੋਂ ਬਾਅਦ ਜਰਨੈਲ ਸਿੰਘ ਤੇ ਮੁਖਤਿਆਰ ਸਿੰਘ ਦੇ ਹਿੱਸੇ ਉਹਦੀ 1.5 ਕਨਾਲ ਜ਼ਮੀਨ ਨੂੰ ਰਾਮ ਸਿੰਘ, ਦਰਸ਼ਨ ਸਿੰਘ ਤੇ ਗੁਰਮੀਤ ਸਿੰਘ ਇਹ ਵਾਹ ਰਹੇ ਸੀਗੇ ਜੀ। ਔਰ ਵੰਡਣ ਤੋਂ ਬਾਅਦ ਇਹ 1.5 ਕਨਾਲ ਜ਼ਮੀਨ ਛੱਡਣ ਲਈ ਜਰਨੈਲ ਸਿੰਘ ਤੇ ਮੁਖਤਿਆਰ ਸਿੰਘ ਨੇ ਕਈ ਵਾਰੀ ਗੱਲਬਾਤ ਕੀਤੀ, ਪਰ ਉਹ ਟਾਲਾ ਜਿਹੜਾ ਸੀ ਕਬਜ਼ੇ ਲਈ ਵਟਦੇ ਰਹੇ। ਜਰਨੈਲ ਸਿੰਘ ਤੇ ਮੁਖਤਿਆਰ ਸਿੰਘ ਜਿਹੜਾ ਸੀ ਉਹ ਜਦੋਂ ਜ਼ਮੀਨ ਵਾਹੁਣ ਦੇ ਵਾਸਤੇ ਅੱਜ ਗਏ ਤਾਂ ਉਹ ਅਸਲਾ ਲੈ ਕੇ ਦੂਜੀ ਧਿਰ ਜਿਹੜੀ ਸੀ ਉਹ ਆ ਗਈ ਔਰ ਅੰਨ੍ਹੇਵਾਹ ਫਾਇਰਿੰਗ ਜਿਹੜੀ ਜੀ ਉਹ ਕੀਤੀ ਦੱਸੀ ਜਾਂਦੀ ਆ, ਜਿਹਦੇ ਵਿੱਚ 15 ਤੋਂ ਉੱਪਰ ਗੋਲੀਆਂ ਜਿਹੜੀਆਂ ਜੀ ਉਹ ਚਲਾਈਆਂ। ਔਰ ਸਿੱਧੀਆਂ ਗੋਲੀਆਂ ਜਿਹੜੀਆਂ ਸੀਗੀਆਂ ਜਰਨੈਲ ਸਿੰਘ ਤੇ ਮੁਖਤਿਆਰ ਸਿੰਘ ਦੀ ਛਾਤੀ ਦੇ ਵਿੱਚ ਜਿਹੜੀਆਂ ਜੀ ਉਹ ਵੱਜੀਆਂ। ਮੌਤ ਤਾਂ ਉਹਨਾਂ ਦੀ ਥਾਂ ਹੋ ਗਈ, ਪਰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਜਿਹੜਾ ਜੀ ਉਹ ਕਰਾਰ ਦੇ ਦਿੱਤਾ। 1.5 ਕਨਾਲ ਜ਼ਮੀਨ ਜਿਹੜੀ ਹੈ ਜੀ ਉਹ ਉੱਥੇ ਹੀ ਆ। ਦੋ ਤਾਂ ਜਿਹੜੇ ਦੁਨੀਆ ਤੋਂ ਚਲੇ ਗਏ ਤੇ ਜਿਹੜੇ ਗੋਲੀ ਚਲਾਉਣ ਵਾਲੇ ਆ ਉਹ ਜਦੋਂ ਕਾਬੂ ਆ ਜਾਣਗੇ ਤੇ ਮੁੜ ਕੇ ਪਤਾ ਹੀ ਹੈ ਜੀ ਬਹੁਤੀ ਉਮਰ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਕੱਟਣਗੇ। ਇਹ ਵਰਤਾਰਾ ਪੰਜਾਬ ਦੇ ਵਿੱਚ ਨਾ ਪਹਿਲਾਂ ਕਦੇ ਜਿਹੜਾ ਜੀ ਮੁੱਕਿਆ, ਨਾ ਅੱਜ ਜਿਹੜਾ ਜੀ ਮੁੱਕ ਰਿਹਾ, ਉਸੇ ਤਰੀਕੇ ਦੇ ਨਾਲ ਜਾਰੀ ਹੈ। ਬਿਲਕੁਲ ਜੀ, ਅਸੀਂ ਆਪ ਬੀਤ ਗਏ ਤੋਂ ਕੁਛ ਨਹੀਂ ਸਿੱਖਦੇ। ਅੱਗੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਬਹੁਤ ਸਾਰਾ ਬਦਲਾਅ ਕੀਤਾ ਗਿਆ, ਉਹ ਮਾਮਲਾ ਭਖਿਆ। ਇਹਦੀ ਕੰਟੀਨਿਊਸ ਜਿਹੜਾ ਜੀ ਉਹ ਜਾਰੀ ਆ। ਹਾਲਾਂਕਿ ਜਿਹੜੇ ਅਕਾਲੀ ਦਲ ਦੇ ਵੱਲੋਂ ਜਿਹੜਾ ਚੁੱਕਿਆ ਗਿਆ ਸੀਗਾ ਜੀ ਮਸਲਾ, ਜਿਹੜੇ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੇ, ਪਰ ਇਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਜੀ, ਮੁੱਖ ਮੰਤਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਹ ਬਿਨਾਂ ਵਜ੍ਹਾ ਤੋਂ ਜਿਹੜਾ ਜੀ ਉਹ ਚੁੱਕ ਰਹੇ ਆ ਜਿਹੜੇ ਅਕਾਲੀ ਦਲ ਵਾਲੇ। ਉਹ ਇਹ ਕਹਿੰਦੇ ਆ ਕਿ ਇਹ ਇੱਕ ਧਾਰਮਿਕ ਭਾਵਨਾਵਾਂ ਜਿਹੜੀ ਇਹਦੀ ਭੜਕਾਉਣ ਵਾਲੀ ਗੱਲ ਹੈ। ਔਰ ਇਹ ਵੀ ਕਿਹਾ ਗਿਆ ਜੀ ਕਿ ਬਿਨਾਂ ਤੱਥਾਂ ਨੂੰ ਦੇਖਿਆ ਇਹ ਦੋਸ਼ ਜਿਹੜਾ ਜੀ ਉਹ ਲਾਇਆ ਜਾ ਰਿਹਾ ਵਿਰੋਧੀ ਧਿਰਾਂ ਦੇ ਵੱਲੋਂ। ਅਕਾਲੀ ਸਰਕਾਰ ਦੇ ਸਮੇਂ NCERT ਸਿਲੇਬਸ ਦੇ ਅਨੁਸਾਰ ਮੁੜ ਕੇ ਇਹਨੂੰ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਸੀ ਔਰ ਉਹਨਾਂ ਦੀ ਸਰਕਾਰ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ਦੇ ਤੇ ਚਰਚਾ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਾਮਲ ਕੀਤਾ ਗਿਆ ਸੀ, ਜਿਹਦੇ ਤਹਿਤ 9ਵੀਂ ਤੇ 12ਵੀਂ ਕਲਾਸ ਤੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਕੇ ਤਿਆਰ ਕਰਨ ਲਈ ਚਰਚਾ 9 ਜਨਵਰੀ 14 ਨੂੰ ਮਾਹਿਰਾਂ ਦੀ ਇੱਕ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਔਰ ਇਸ ਵਿਸ਼ੇ ਦੇ ਉੱਤੇ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ। ਡਾਇਰੈਕਟਰ ਜਿਹੜੇ ਉਹਨਾਂ ਤੋਂ ਵੀ ਜਾਣਕਾਰੀ ਲਈ ਮਾਰਚ 14 ਦੇ ਵਿੱਚ ਸਿਲੇਬਸ ਬੋਰਡ ਦੀ ਵੈਬਸਾਈਟ ਦੇ ਉੱਤੇ ਇਹ ਅਪਲੋਡ ਕੀਤਾ ਗਿਆ।
ਸਾਲ 15 ਦੇ ਵਿੱਚ 9ਵੀਂ ਜਮਾਤ ਦੇ ਸਿਲੇਬਸ ਨੂੰ ਜਿਹੜਾ ਸੀਗਾ ਜੀ ਇਹ ਰੂਪ ਦੇਣ ਦੇ ਵਾਸਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ। ਸਿਲੇਬਸ ਨੂੰ ਮੁੜ ਕੇ ਵਿਅਵਸਥਨ ਤੋਂ ਬਾਅਦ 16 ਦੇ ਵਿੱਚ ਬੋਰਡ ਦੇ ਵੱਲੋਂ 9ਵੀਂ ਤੇ 10ਵੀਂ ਜਮਾਤਾਂ ਲਈ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਪ੍ਰਿੰਟ ਕਰਵਾਈਆਂ ਗਈਆਂ। 11ਵੀਂ ਤੇ 12ਵੀਂ ਦੀਆਂ ਕਿਤਾਬਾਂ 18 ਦੇ ਵਿੱਚ ਛਪਾਉਣ ਬਾਰੇ ਫੈਸਲਾ ਕੀਤਾ। ਮੁੱਖ ਮੰਤਰੀ ਦਫ਼ਤਰ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਸੂਬੇ ਦੇ ਵਿੱਚ ਕਾਂਗਰਸ ਦੀ ਜਿਹੜੀ ਹੈ ਜੀ ਉਹ ਸੱਤਾ ਆਉਣ ਤੋਂ ਬਾਅਦ ਉਹਨਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਕੇ ਤਿਆਰ ਕਰਨ ਦੇ ਵਿਚਾਰ ਚਰਚਾ ਵਾਸਤੇ ਮਾਰਚ 17 ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਔਰ ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਇਹਦਾ ਜਿਹੜਾ ਜੀ ਉਹ ਡਿਊਟੀ ਦਿੱਤੀ ਸੀ। ਸਾਰੀਆਂ ਧਿਰਾਂ ਨੇ ਇਹਦੇ ਵਿੱਚ ਹਿੱਸਾ ਲਿਆ ਔਰ ਇਹ ਵੀ ਕਿਹਾ ਗਿਆ ਜੀ ਕਿ ਇਹ ਸਾਰਾ ਕੁਝ ਜੋ ਕੁਝ ਕੀਤਾ ਗਿਆ ਸੀਗਾ ਇਹ ਅਕਾਲੀ ਰਾਜ ਦੇ ਸਮੇਂ ਕੀਤਾ ਗਿਆ। ਇਹਦੀ ਜਾਣਕਾਰੀ ਸਿੱਖਿਆ ਮੰਤਰੀ ਉਦੋਂ ਦੇ ਜਿਹੜੇ ਸੀਗੇ ਜੀ, ਹੁਣ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਪੂਰੀ ਦੀ ਪੂਰੀ ਸੀਗੀ, ਜਿਹੜੇ ਕਿ ਇਸ ਵੇਲੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਰੌਲਾ ਰੱਪਾ ਸਭ ਤੋਂ ਜ਼ਿਆਦਾ ਜਿਹੜਾ ਜੀ ਉਹ ਪਾ ਰਹੇ ਨੇ। ਕਿਹਾ ਗਿਆ ਜਿੰਨੀਆਂ ਕਮੇਟੀਆਂ ਬਣੀਆਂ ਜਿਹਦੇ ਵਿੱਚ ਇਹ ਸਾਰਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ, ਦਲਜੀਤ ਸਿੰਘ ਚੀਮਾ ਹੋਰੀ ਇਹਦੇ ਵਿੱਚ ਜਿਹੜਾ ਜੀ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ। ਪਰ ਉਹਨਾਂ ਨੂੰ ਪਤਾ ਸੀਗਾ ਸਰਕਾਰ ਜਿਹੜੀ ਉਹ ਰਹਿਣੀ ਨਹੀਂ, ਉਹ ਕੰਡੇ ਇਹੋ ਜਿਹੇ ਬੀਜ ਗਏ ਕਿ ਹੁਣ ਜਿਹੜਾ ਜੀ ਉਹ ਕਹਿ ਰਹੇ ਆ ਕਿ ਕਾਂਗਰਸ ਜਿਹੜਾ ਇਹਦੇ ਵਿੱਚ ਸਾਰਾ ਬਦਲਾਅ ਕਰ ਰਹੀ ਹੈ, ਜਦੋਂ ਕਿ ਬਹੁਤੇ ਬਦਲਾਅ ਜਿਹੜੇ ਨੇ ਉਹ ਪਿਛਲੀ ਸਰਕਾਰ ਦੇ ਸਮੇਂ ਦੇ ਵਿੱਚ ਕੀਤੇ ਗਏ। ਹਾਂ ਇਹਨਾਂ ਕਿ ਇੰਪਲੀਮੈਂਟ ਜਿਹੜੇ ਆ ਜੀ ਉਹ ਹੁਣ ਕੀਤੇ ਜਾ ਰਹੇ ਆ ਔਰ ਇਹ ਇਤਿਹਾਸ ਨੂੰ ਤੋੜਨ ਮਰੋੜਨ ਦੇ ਵਾਸਤੇ, ਕਿਉਂਕਿ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਜੀ ਉਹ ਭਖਿਆ ਹੋਇਆ, ਪਰ ਹੁਣ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਉੱਤੇ ਜਿਹੜੀ ਆ ਜੀ ਉਹ ਆਪਣਾ ਸਪਸ਼ਟੀਕਰਨ ਦਿੱਤਾ ਕਿ ਇਹ ਸਾਰਾ ਕੁਝ ਤਾਂ ਜਿਹੜਾ ਜੀ ਅਕਾਲੀ ਕਰਕੇ ਗਏ ਨੇ, ਜਿਹੜਾ ਕੁਝ ਰੌਲਾ ਉਹ ਪਾ ਰਹੇ ਆ। ਮੰਨ ਲਓ ਜੇ ਉਹ ਕਰਕੇ ਗਏ ਆ ਤੇ ਇਹਦੇ ਵਿੱਚ ਤਬਦੀਲੀ ਤਾਂ ਜਿਹੜੀ ਆ ਜੀ ਉਹ ਸੰਭਵ ਹੈ। ਜੇ ਇਤਿਹਾਸ ਤੋੜਿਆ ਮਰੋੜਿਆ ਜਾ ਰਿਹਾ, ਜਿਹੜਾ ਕਿ ਇੱਕ ਬੇਹੱਦ ਗੰਭੀਰ ਵਿਸ਼ਾ ਹੈ, ਕਿਸੇ ਨੇ ਵੀ ਕੀਤਾ ਹੋਵੇ ਤਾਂ ਉਹਨਾਂ ਨੂੰ ਨੰਗੇ ਜਿਹੜੇ ਦੀ ਜ਼ਰੂਰ ਹੋਣੇ ਚਾਹੀਦੇ ਆ, ਪਰ ਉਹਦੇ ਉੱਤੇ ਦੁਬਾਰਾ ਸੋਚ ਵਿਚਾਰ ਕਰਕੇ ਉਹਨੂੰ ਚੇਂਜ ਜਿਹੜਾ ਜੀ ਉਹ ਕਰਨ ਦੀ। ਬਿਲਕੁਲ ਜੀ, ਇਹਨਾਂ ਦੀ ਸਰਕਾਰ ਦੇ ਹੁੰਦਿਆਂ ਬਿਆਨ ਆਉਂਦੇ ਹੁੰਦੇ ਸੀ ਕਿ ਇਤਿਹਾਸ ਰੀਰਾਈਟ ਕੀਤਾ ਜਾ ਰਿਹਾ, ਉਦੋਂ ਤਾਂ ਆਪਾਂ ਕੋਈ ਵੀ ਨਹੀਂ ਕੁਛ ਕੇ ਇਹਨਾਂ ਦੇ ਵਿੱਚ। ਅੱਗੇ ਕਾਂਗਰਸੀ ਆਗੂ ਤੁਸੀਂ ਉਸ ਦੀ ਲਾਡੀ ਸ਼ੇਰੋਵਾਲੀ ਦੀ ਗੱਲ ਕੀਤੀ ਆ, ਪਰ ਉਸ ਦੀਆਂ ਹੁਣ ਮੁਸ਼ਕਿਲਾਂ ਦੇ ਵਿੱਚ ਵਾਧਾ। ਨਹੀਂ ਜੀ, ਪਿਛਲੀ ਚੋਣ ਉਹਨਾਂ ਨੇ ਜ਼ਰੂਰ ਜਿਹੜੀ ਆ ਜੀ ਲੜੀ ਸੀ, ਪਰ ਇੱਕ ਤਾਂ ਜਿਹੜਾ ਉਹਨਾਂ ਦਾ ਸਟਿੰਗ ਸਾਹਮਣੇ ਆ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ, ਜਿਹਦੇ 'ਚ ਉਹ ਗੱਲਬਾਤ ਕਰ ਰਹੇ ਸੀਗੇ ਰੇਤ ਮਾਫੀਏ ਦੇ ਬਾਰੇ ਦੇ ਵਿੱਚ। ਇਸ ਸਟਿੰਗ ਨੂੰ ਕਰਨ ਵਾਲਾ ਜਿਹੜਾ ਜੀ ਜਸਵੀਰ ਸਿੰਘ ਉਹ ਸਾਹਮਣੇ ਆ ਗਿਆ ਜੀ, ਜਿਹੜਾ ਉਹਨੇ ਇਹ ਗੱਲ ਕਹੀ ਆ ਕਿ ਉਹਨੂੰ ਧਮਕੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ। ਇਹ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡ ਕੈਮ ਦਾ ਰਹਿਣ ਵਾਲਾ ਔਰ ਉਹ ਕਹਿੰਦਾ ਇਹ ਜਿਹੜਾ ਸਟਿੰਗ ਸੀਗਾ, ਜਿਹੜੀ ਵੀਡੀਓ ਸੀਗੀ, ਇਹ ਪਿਛਲੇ ਸਾਲ ਨਵੰਬਰ ਦੀ ਆ ਤੇ ਲਾਡੀ ਸ਼ੇਰੋਵਾਲੀਆ ਦੇ ਘਰ ਦੀ ਇਹ ਜਿਹੜੀ ਆ ਜੀ ਉਹ ਕਹਿੰਦਾ ਮੈਂ ਹਾਈ ਕੋਰਟ ਜਿਹੜਾ ਜੀ ਅੱਜ ਜਾ ਰਿਹਾ, ਜਿੱਥੇ ਮੈਂ ਹਲਫਨਾਮਾ ਦਾਇਰ ਕਰੂੰਗਾ ਕਿ ਮੇਰੇ ਉੱਤੇ ਕੋਈ ਕੇਸ ਪਾਇਆ ਗਿਆ ਜਾਂ ਕੋਈ ਖਤਰਾ ਜਿਹੜਾ ਵੀ ਹੋਇਆ ਤੇ ਇਹਦੇ ਵਾਸਤੇ ਸਿੱਧਾ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਲਾਡੀ ਸ਼ੇਰੋਵਾਲੀਆ ਹੋਰਾਂ ਦੀ ਹੋਊਗੀ। ਜਸਵੀਰ ਸਿੰਘ ਕਹਿੰਦਾ ਕਿ ਉਹਦੀ 6 ਏਕੜ ਜ਼ਮੀਨ ਦੀ ਕਾਨੂੰਨੀ ਖੱਡ ਜਿਹੜੀ ਹੈ ਜੀ ਉਹ ਅਲਾਟ ਹੋਈ ਆ ਔਰ ਨਿਯਮਾਂ ਦੇ ਹਿਸਾਬ ਦੇ ਨਾਲ ਜਦੋਂ ਖੱਡ ਦਾ ਠੇਕਾ ਲੈਣ ਵਾਲੇ ਠੇਕੇਦਾਰ ਉਹ ਜ਼ਮੀਨ ਮਾਲਕ ਦੇ ਤੌਰ ਤੇ ਮੁਆਵਜ਼ਾ ਮੰਗਿਆ ਤੇ ਠੇਕੇਦਾਰ ਨੇ ਮੁਆਵਜ਼ਾ ਜਿਹੜਾ ਸੀ ਉਹ ਦੇਣ ਤੋਂ ਨਾ ਕਰਤੀ। ਉਧਰ ਜਿਹੜਾ ਸ਼ਾਹਕੋਟ ਏਰੀਆ ਪੈਂਦਾ ਜੀ, ਇਹਦੇ ਤਕਰੀਬਨ ਅਹਿਮ ਜਿਹੜੇ ਕੁਝ ਆਗੂ ਜਿਹੜੇ ਟਿਕਟ ਦੇ ਦਾਅਵੇਦਾਰ ਵੀ ਨੇ 5 ਦੇ ਕਰੀਬ ਉਹ ਲਾਡੀ ਸ਼ੇਰੋਵਾਲੀਆ ਦੇ ਖਿਲਾਫ ਉੱਠ ਕੇ ਜਿਹੜਾ ਜੀ ਉਹ ਖੜੇ ਹੋ ਗਏ ਆ ਔਰ ਉਹਨਾਂ ਨੇ ਕਿਹਾ ਕਿ ਜੇ ਲਾਡੀ ਸ਼ੇਰੋਵਾਲੀਆ ਨੂੰ ਟਿਕਟ ਜਿਹੜੀ ਦਿੱਤੀ ਗਈ ਤੇ ਉਹ ਕਾਂਗਰਸ ਦੇ ਵਾਸਤੇ ਪ੍ਰਚਾਰ ਨਹੀਂ ਕਰਨਗੇ ਤੇ ਕਾਂਗਰਸ ਦੇ ਉੱਤੇ ਜਿਹੜਾ ਜੀ ਇਸ ਨਾਲ ਧੱਬਾ ਜਿਹੜਾ ਜੀ ਉਹ ਲੱਗੂਗਾ। ਇਹਦੇ ਵਿੱਚ ਭੁਪਿੰਦਰ ਸਿੰਘ ਕੰਗ ਸ਼ਾਮਲ ਨੇ, ਬ੍ਰਿਜ ਭੁਪਿੰਦਰ ਸਿੰਘ, ਕੈਪਟਨ ਹਰਮਿੰਦਰ ਸਿੰਘ ਸ਼ਾਮਲ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਜਨਵੀਰ ਸਿੰਘ, ਡਾਕਟਰ ਨਵਜੋਤ ਸਿੰਘ ਦਾਹੀਆ ਤੇ ਕਿਸਾਨ ਸੈੱਲ ਦੇ ਆਗੂ ਪੂਰਨ ਸਿੰਘ ਥਿੰਦ ਜਿਹੜਾ ਜੀ ਉਹ ਸ਼ਾਮਲ ਨੇ। ਜਿਹੜੀ ਪ੍ਰੈਸ ਕਾਨਫਰੰਸ ਲਾਈ ਹੈ ਜੀ ਡਾਕਟਰ ਨਵਜੋਤ ਸਿੰਘ ਦਾਹੀਆ ਜਿਹੜੇ ਜੀ ਉਹਨਾਂ ਨੇ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਬਾਤ ਕੀਤੀ। ਜਿਹੜੇ ਦਾਹੀਆ ਨੇ, ਡਾਕਟਰ ਦਾਹੀਆ, ਉਹ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਕਾਫੀ ਜਿਹੜਾ ਜੀ ਉਹ ਕਰੀਬੀ ਨੇ ਔਰ ਮਨਪ੍ਰੀਤ ਸਿੰਘ ਬਾਦਲ ਹੋਰੀ ਉਹਨਾਂ ਦੇ ਵਾਸਤੇ ਵੀ ਟਿਕਟ ਦਾ ਜਿਹੜਾ ਜੀ ਉਹ ਜ਼ੋਰ ਲਾ ਰਹੇ ਸੀ। ਅਜੇ ਟਿਕਟ ਅਨਾਊਂਸ ਤਾਂ ਨਹੀਂ ਹੋਈ, ਵੈਸੇ ਲੱਗਦਾ ਇਉਂ ਆ ਜੀ ਕਿ ਇਹਦੇ ਵਿੱਚ ਲੈ ਤਾਂ ਜਿਹੜੀ ਜੀ ਵੱਡੇ ਆਗੂ ਨੇ ਕਿਸੇ ਨੇ ਜਾਣੀ ਆ। ਲਾਲ ਸਿੰਘ ਹੋਰੀ ਇਹ ਵੀ ਕਹਿੰਦੇ ਆ ਕਿ ਜਿਹੜਾ ਕੰਬੋਜ ਭਾਈਚਾਰਾ ਉਸ ਏਰੀਏ 'ਚ ਕਾਫੀ ਹੈਗਾ ਤੇ ਉਹਨਾਂ ਦਾ ਜਿਹੜਾ ਮੁੰਡਾ ਲਾਲ ਸਿੰਘ ਹੋਰਾਂ ਦਾ ਉਹ ਅਕਾਲੀ ਆਗੂ ਜਿਹੜੇ ਨੇ ਉੱਥੋਂ ਦੇ ਸੁਲਤਾਨਪੁਰ ਏਰੀਏ ਦੇ, ਉਹਨਾਂ ਦੀ ਬੇਟੀ ਨੂੰ ਵਿਆਹਿਆ ਹੋਇਆ। ਤੋ ਇਹ ਅੰਗੜੀਆਂ ਸੰਗੜੀਆਂ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹ ਗਣਾ ਕੇ ਟਿਕਟ ਦੇ ਉੱਤੇ ਜਿਹੜਾ ਜੀ
ਉਹ ਦਾਅਵਾ ਕਰ ਰਹੇ ਨੇ। ਟਿਕਟ ਕਿਹਨੂੰ ਮਿਲਦੀ ਆ? ਪਰ ਇੰਨਾ ਜ਼ਰੂਰ ਆ ਕਿ ਜਿਵੇਂ 5 ਜਾਣੇ ਇਕੱਠੇ ਹੋਏ ਆ, ਜੇ ਲੋਕਲ ਦੇ ਅਗੇਂਸਟ ਇਹ ਜਿਹੜਾ ਜੀ ਉਹ ਇਕੱਠੇ ਹੋ ਗਏ ਤੇ ਇਟ ਮੀਨਸ ਇਹ ਆ ਜੀ ਕਿ ਗੁਨਾਹ ਜਿਹੜਾ ਜੀ ਉਹ ਬਾਹਰ ਵਾਲੇ ਦੇ ਹੋਊਗਾ। ਜੀ ਜੀ। ਤੇ ਅੱਗੇ ਜੀ ਗੱਲ ਕਰਦੇ ਆ ਕਿ ਜਦੋਂ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਆ ਤੇ ਪੁਲਿਸ ਨੂੰ ਲੈ ਕੇ ਜਾਂਦੇ ਆ ਜੀ ਸਾਰੇ ਨਾਲ, ਪਰ ਹੁਣ ਥਾਣਿਆਂ ਦੇ ਵਿੱਚ ਬਿਜਲੀ ਦੀ ਚੋਰੀ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਹੀ ਛਾਪੇ ਵੱਜ ਰਹੇ ਆ ਬਿਜਲੀ ਵਾਲਿਆਂ ਵੱਲੋਂ। ਬਿਲਕੁਲ ਜੀ, ਪੰਜਾਬ ਦੇ ਵਿੱਚ ਦਰਜਨਾਂ ਪੁਲਿਸ ਥਾਣੇ ਆ ਜੀ ਜਿੱਥੇ ਕੁੰਡੀ ਕਨੈਕਸ਼ਨ ਜਿਹੜਾ ਜੀ ਉਹ ਚੱਲ ਰਿਹਾ, ਔਰ ਬਿਜਲੀ ਚੋਰੀ ਦੇ ਵਾਸਤੇ ਵਰਤੇ ਜਾਂਦੇ ਇਹ ਜਿਹੜੇ ਕਨੈਕਸ਼ਨ ਨੇ ਇਹ ਬਿਜਲੀ ਬੋਰਡ ਦੇ ਵਾਸਤੇ ਮੁਸੀਬਤ ਜਿਹੜੀ ਜੀ ਬਣੇ ਹੋਏ ਆ। ਪਰ ਉਹ ਹੁਣ ਜਿਹੜੀ ਆ ਜੀ ਇਹਨਾਂ ਥਾਣਿਆਂ ਦੀ ਚੈਕਿੰਗ ਜਿਹੜੀ ਉਹ ਹੋ ਰਹੀ ਹੈ, ਭਾਵ ਕਿ ਇਹਨਾਂ ਥਾਣਿਆਂ ਨੂੰ ਚੈੱਕ ਜਿਹੜਾ ਜੀ ਕਰ ਰਹੇ ਬਿਜਲੀ ਬੋਰਡ ਵਾਲੇ। ਇਹ ਤੁਹਾਡੀ ਗੱਲ ਠੀਕ ਹੈ ਜੀ, ਥਾਣਿਆਂ ਵਾਲੇ ਚੈੱਕ ਕਰਦੇ ਆ, ਛਾਪੇਮਾਰੀ ਕਰਦੇ ਆ, ਪਰ ਥਾਣਿਆਂ ਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਹੋ ਰਹੀ ਆ। ਔਰ ਪਾਵਰਕਾਮ ਦਾ ਜਿਹੜਾ ਐਨਫੋਰਸਮੈਂਟ ਵਿੰਗ ਹੈ ਉਹ ਇਹ ਛਾਪੇਮਾਰੀ ਕਰ ਰਿਹਾ। ਮੁਕਤਸਰ ਦੀ ਲੱਖੇਵਾਲੀ ਮੰਡੀ ਦੇ ਪੁਲਿਸ ਸਟੇਸ਼ਨ ਦੇ ਵਿੱਚ ਸਿਕਿਉਰਿਟੀ ਸਪਲਾਈ ਜਿਹੜੀ ਹੈ ਜੀ ਉਹ ਫੜੀ ਗਈ ਹੈ। ਪਾਵਰਕਾਮ ਨੇ ਇਹਨੂੰ ਹੁਣ 38,000 ਤੋਂ ਉੱਪਰ ਦਾ ਜੁਰਮਾਨਾ ਕੀਤਾ। ਬਠਿੰਡੇ ਦੇ ਬੱਲੂਆਣਾ ਪੁਲਿਸ ਚੌਂਕੀ ਨੂੰ 2,13,000 ਰੁਪਏ ਦਾ ਜੁਰਮਾਨਾ ਭਰਨਾ ਪਿਆ, ਕਿਉਂਕਿ ਪੁਲਿਸ ਸਿੱਧੀ ਕੁੰਡੀ ਦੇ ਨਾਲ ਚੌਂਕੀ ਜਿਹੜੀ ਹੈ ਜੀ ਉਹਨੂੰ ਰੋਸ਼ਨ ਕਰੀ ਬੈਠੀ। ਪਿਛਲੇ ਕਾਫੀ ਸਮੇਂ ਤੋਂ ਥਾਣਿਆਂ ਦੇ ਵਿੱਚ ਕੁੰਡੀ ਦੇ ਸਹਾਰੇ ਪੱਖੇ, ਕੂਲਰ, AC ਜਿਹੜੇ ਆ ਜੀ ਉਹ ਚੱਲ ਰਹੇ ਆ। ਰਾਮਪੁਰਾ ਸਦਰ ਥਾਣੇ ਦਾ ਮੀਟਰ ਸੜਿਆ ਹੋਇਆ, ਸਦਰ ਫਰੀਦਕੋਟ ਦਾ ਮੀਟਰ ਵੀ ਸੜਿਆ ਹੋਇਆ। ਕਾਫੀ ਸਮੇਂ ਤੋਂ ਜੀ ਥਾਣੇ ਸੜੇ ਹੋਏ ਮੀਟਰਾਂ ਦਾ ਲਾਹਾ ਜਿਹੜਾ ਜੀ ਉਹ ਲੈ ਰਹੇ ਆ। ਮੁਕਤਸਰ ਦਾ ਥਾਣਾ ਸਦਰ ਜਿਹੜਾ ਜੀ ਉਹ ਬਿਜਲੀ ਬਿੱਲ ਖਪਤ ਤੋਂ ਘੱਟ ਬਣਾ ਰਿਹਾ, ਜਿਹਨੂੰ ਚੈਕਿੰਗ ਦੇ ਮਗਰੋਂ 4,99,000 ਰੁਪਏ ਜਿਹੜੇ ਜੀ ਉਹ ਪਾਏ ਗਏ ਆ। ਥਾਣਾ ਸਿਟੀ ਮੁਕਤਸਰ ਨੂੰ ਵੀ 23,000 ਰੁਪਏ ਜਿਹੜੇ ਜੀ ਉਹ ਪਾਏ ਗਏ ਆ। ਔਰ ਜਿਹੜੇ ਸੰਗਤ ਦੇ ਸਾਂਝ ਕੇਂਦਰ ਤੇ ਮੁਕਤਸਰ ਦੇ ਸਾਂਝ ਕੇਂਦਰਾਂ ਨੂੰ ਵੀ ਪੈਸੇ ਜਿਹੜੇ ਪਾਏ ਗਏ ਆ। ਬਠਿੰਡਾ ਦੇ ਥਰਮਲ ਪਲਾਂਟ ਦੇ ਥਾਣੇ ਦਾ ਮੀਟਰ ਡਿਫੈਕਟਿਵ ਜਿਹੜਾ ਜੀ ਉਹ ਪਾਇਆ ਗਿਆ। ਔਰ 24 ਪੁਲਿਸ ਥਾਣੇ ਜਿਹੜੇ ਆ ਜੀ ਉਹ ਚੈੱਕ ਕੀਤੇ ਗਏ ਆ। ਪਟਿਆਲਾ ਖਿੱਤੇ ਦੇ ਵਿੱਚ ਵੀ 24 ਪੁਲਿਸ ਥਾਣਿਆਂ ਦੇ ਉੱਤੇ ਚੌਂਕੀਆਂ ਦੀ ਚੈਕਿੰਗ ਜਿਹੜੀ ਆ ਜੀ ਕੀਤੀ ਗਈ ਆ। ਇੱਥੇ 3 ਪੁਲਿਸ ਚੌਂਕੀਆਂ ਦੇ ਵਿੱਚ ਵੱਧ ਲੋਡ ਚੱਲ ਰਿਹਾ ਸੀਗਾ, ਜਿਨ੍ਹਾਂ ਨੂੰ ਜੁਰਮਾਨੇ ਕੀਤੇ ਗਏ ਆ। ਜਲੰਧਰ ਸਰਕਲ ਦੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂ ਸ਼ਹਿਰ ਦੇ ਜ਼ਿਲ੍ਹਿਆਂ ਦੇ ਵਿੱਚ ਵੀ 26 ਪੁਲਿਸ ਥਾਣੇ ਜਿਹੜੇ ਆ ਉਹ ਚੈੱਕ ਕੀਤੇ ਗਏ ਆ। ਔਰ ਜਲੰਧਰ ਮਾਡਲ ਟਾਊਨ ਦੇ ਲਾਲਚੰਦ ਪੁਲਿਸ ਸਟੇਸ਼ਨ ਦੇ ਵਿੱਚ ਸਿੱਧੀ ਕੁੰਡੀ ਜਿਹੜੀ ਆ ਜੀ ਉਹ ਫੜੀ ਗਈ ਆ। ਪਰ ਇਸ ਕੁੰਡੀ ਦੇ ਨਾਲ ਇੱਕ ਕਮਰੇ ਨੂੰ ਸਪਲਾਈ ਜਿਹੜੀ ਉਹ ਚੱਲ ਰਹੀ ਸੀ, ਜਿਹਦਾ ਜੁਰਮਾਨਾ ਇਹਨਾਂ ਨੂੰ ਜਿਹੜਾ ਜੀ ਉਹ ਪਾਇਆ ਗਿਆ। ਮਕਸੂਦਾ ਪੁਲਿਸ ਥਾਣੇ ਦੇ ਵਿੱਚ ਨਵੇਂ ਕਮਰੇ ਦੇ ਵਿੱਚ ਸਿੱਧੀ ਕੁੰਡੀ ਜਿਹੜੀ ਆ ਜੀ ਉਹ ਚੱਲ ਰਹੀ ਸੀ, ਇੱਥੇ ਵੀ ਜੁਰਮਾਨਾ ਜਿਹੜਾ ਜੀ ਉਹ ਪਾਇਆ ਗਿਆ। ਥਾਂ ਦੇ ਉੱਤੇ ਜਿਹੜੇ ਆ ਜੀ ਇਹ ਛਾਪੇਮਾਰੀ ਕੀਤੀ ਗਈ ਆ। ਔਰ ਇੰਜੀਨੀਅਰ ਜਿਹੜੇ ਜੀ ਉਹ ਕਹਿੰਦੇ ਆ ਕਿ ਬਾਕੀ ਥਾਵਾਂ ਦੇ ਉੱਤੇ ਜਿੰਨੇ ਥਾਣੇ ਨੇ ਉਹਨਾਂ ਦੀ ਜਿਹੜੀ ਆ ਜੀ ਉਹ ਚੈਕਿੰਗ ਕੀਤੀ ਜਾਊਗੀ। ਜਦੋਂ ਪੁਲਿਸ ਕਿਸੇ ਜਗ੍ਹਾ ਦੇ ਉੱਤੇ ਛਾਪੇਮਾਰੀ ਕਰਨ ਦੇ ਵਾਸਤੇ ਆਉਂਦੀ ਆ ਤੇ ਸਾਰੇ ਜਾਣੇ ਜਿਹੜੇ ਆ ਜੀ ਉਹਨਾਂ ਨੂੰ ਸਾਈਡ ਦੇ ਉੱਤੇ ਖੜਾ ਕਰ ਦਿੱਤਾ ਜਾਂਦਾ ਕਿ ਪੁਲਿਸ ਚੈੱਕ ਕਰ ਰਹੀ ਆ। ਵੈਸੇ ਵੇਖੇ ਤਾਂ ਨਹੀਂ ਹੁੰਦੇ, ਜਿਹੜੀ ਪਾਵਰਕਾਮ ਦੀ ਚੈਕਿੰਗ ਆ ਸ਼ਾਇਦ ਉਹਦੇ ਵਿੱਚ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਸਾਈਡ ਤੇ ਖੜਾ ਕਰ ਦਿੱਤਾ ਜਾਂਦਾ ਹੋਊਗਾ ਵੀ ਇਹ ਪਾਵਰਕਾਮ ਦੀ ਚੈਕਿੰਗ ਹੈ। ਜੀ ਕੁਛ ਤਾਂ ਹੋਊਗਾ ਜੀ, ਪਰ ਵੈਸੇ ਹੈ ਨਵੀਆਂ ਗੱਲਾਂ। ਤੇ ਅੱਗੇ ਆਪਾਂ ਪੰਜਾਬ ਪੋਲਿਊਸ਼ਨ ਬੋਰਡ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਕਿ ਜਿਹੜਾ ਡੀਜੇ ਲੱਗਦਾ ਆ ਉਹ ਹਾਲ ਦੇ ਅੰਦਰ ਹੀ ਹੋਵੇ। ਬਿਲਕੁਲ ਜੀ, ਇਹ ਐਕਚੁਅਲੀ ਨਸੀਹਤਨਾਮਾ ਜਿਹੜਾ ਜੀ ਉਹ ਜਾਰੀ ਕੀਤਾ ਹੈ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਪੰਜਾਬ ਦੇ ਮੈਰਿਜ ਪੈਲਸਾਂ ਦੇ ਖੁੱਲ੍ਹੇ ਲਾਉਣ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਲਾਏ ਜਾਂਦੇ ਡੀਜੇ ਸਿਸਟਮ ਤੇ ਜਿਹੜਾ ਸੰਗੀਤਕ ਇਹ ਯੰਤਰ ਆ ਇਹ ਤੋਂ ਜਿਹੜਾ ਸ਼ੋਰ ਪ੍ਰਦੂਸ਼ਣ ਆ ਉਹਨੂੰ ਸੀਰੀਅਸਲੀ ਜਿਹੜਾ ਜੀ ਉਹ ਲਿਆ। ਜਿਹੜੀ ਪੰਜਾਬ ਸਟੇਟ ਮੈਰਿਜ ਪੈਲੇਸ ਐਸੋਸੀਏਸ਼ਨ ਹੈ ਤੇ ਡੀਜੇ ਵਜਾਉਣ ਵਾਲਿਆਂ ਦੇ ਨਾਲ ਇਹਦੇ ਸੰਬੰਧੀ ਮੀਟਿੰਗ ਜਿਹੜੀ ਆ ਜੀ ਕੀਤੀ ਗਈ ਆ। ਮੈਰਿਜ ਪੈਲੇਸ ਦੇ ਮਾਲਕਾਂ ਤੇ ਡੀਜੇ ਸਿਸਟਮ ਵਾਲਿਆਂ ਨੂੰ ਇਹ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹਦੇ ਲਿਹਾਜ਼ ਤੋਂ ਨਸੀਹਤਨਾਮਾ ਜਿਹੜਾ ਜੀ ਉਹ ਜਾਰੀ ਕੀਤਾ ਗਿਆ। ਖੁੱਲ੍ਹੇ ਲਾਉਣ ਦੇ ਵਿੱਚ ਵਜਾਏ ਜਾਂਦੇ ਡੀਜੇ ਸਿਸਟਮ ਤੋਂ ਜਿਹੜਾ ਇਹ ਪ੍ਰਦੂਸ਼ਣ ਪੈਦਾ ਹੁੰਦਾ, ਵੌਇਸ ਪੋਲਿਊਸ਼ਨ ਜਿਹੜਾ ਜੀ ਇਹ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ। ਹਵਾ ਪੋਲਿਊਸ਼ਨ ਕੰਟਰੋਲ ਐਕਟ 1981 ਦੇ ਤਹਿਤ ਇਹ ਜਿਹੜਾ ਜੀ ਸ਼ੋਰ ਪ੍ਰਦੂਸ਼ਣ ਹੈ ਉਹ ਵੀ ਹਵਾ ਦੇ ਵਿੱਚ ਪ੍ਰਦੂਸ਼ਣ ਦਾ ਹੀ ਇੱਕ ਹਿੱਸਾ ਬਣਦਾ ਹੈ ਤੇ ਇਹਦਾ ਸਿੱਧਾ ਅਸਰ ਮਨੁੱਖੀ ਸਿਹਤ ਤੇ ਪਸ਼ੂ ਪੰਛੀਆਂ ਦੇ ਉੱਤੇ ਵੀ ਜਿਹੜਾ ਜੀ ਉਹ ਪੈਂਦਾ, ਕਿਉਂਕਿ ਨਿਰਧਾਰਿਤ ਹੱਦ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਪਰ ਡੀਜੇ ਜਦੋਂ ਲੱਗਦਾ ਮੈਰਿਜ ਪੈਲਸਾਂ ਦੇ ਵਿੱਚ ਅਗਲੇ ਕਹਿੰਦੇ ਜੇ ਪਿੰਡ ਤੱਕ ਆਵਾਜ਼ ਨਾ ਗਈ ਤਾਂ ਸਵਾਦ ਕੀ ਆਇਆ। ਐਕਟ 1981 ਦੇ ਤਹਿਤ ਜਿਹੜਾ ਇਹ ਸ਼ੋਰ ਪ੍ਰਦੂਸ਼ਣ ਹੈ ਜੀ ਹਵਾ ਪ੍ਰਦੂਸ਼ਣ ਹੈ, ਕੰਟਰੋਲ ਰੂਲਸ 2000 ਦੇ ਵਿੱਚ ਆਬੋ ਹਵਾ ਦੇ ਵਿੱਚ ਸ਼ੋਰ ਪ੍ਰਦੂਸ਼ਣ ਦੀਆਂ ਹੱਦਾਂ ਜਿਹੜੀਆਂ ਜੀ ਉਹ ਨਿਰਧਾਰਿਤ ਕੀਤੀਆਂ ਗਈਆਂ ਨੇ। ਕਾਨ ਸਿੰਘ ਪੰਨੂ ਹੋਰਾਂ ਦੇ ਵੱਲੋਂ ਜਿਹੜਾ ਜੀ ਮੈਰਿਜ ਪੈਲੇਸ ਮਾਲਕਾਂ ਤੇ ਡੀਜੇ ਚਲਾਉਣ ਵਾਲਿਆਂ ਨੂੰ ਇਹ ਨਸੀਹਤ ਜਿਹੜੀ ਹੈ ਜੀ ਉਹ ਜਾਰੀ ਕੀਤੀ ਗਈ ਹੈ ਕਿ ਡੀਜੇ ਸਿਸਟਮ ਜਿਹੜਾ ਉਹ ਮੈਰਿਜ ਪੈਲੇਸ ਦੇ ਅੰਦਰ ਹਾਲ ਦੇ ਅੰਦਰ ਚਲਾਇਆ ਜਾਵੇ, ਨਾ ਕਿ ਖੁੱਲ੍ਹੇ ਦੇ ਵਿੱਚ। ਹੁਣ ਵੇਖਣਾ ਇਹ ਹੋਊਗਾ ਕਿ ਇਹ ਨਸੀਹਤਨਾਮਾ ਆ
ਨਸੀਹਤ ਵਗੈਰਾ ਇੱਥੇ ਕੋਈ ਮੰਨਦਾ ਨਹੀਂ ਗਾ ਜੀ। ਨਸੀਹਤਾਂ ਦੇ ਵਾਸਤੇ ਤਾਂ ਜਿਹੜੀਆਂ ਸੜਕਾਂ ਨੇ ਉਹਦੇ ਉੱਤੇ ਬੜੇ ਵੱਡੇ ਬੋਰਡ ਜਿਹੜੇ ਆ ਜੀ ਉਹ ਲੱਗੇ ਹੋਏ ਆ ਕਿ ਜਿਹੜਾ ਗੱਡੀ ਕਿਹੜੇ ਤਰੀਕੇ ਨਾਲ ਚਲਾਈ ਜਾਵੇ। ਉਹਨਾਂ ਨਸੀਹਤਾਂ ਨੂੰ ਤਾਂ ਕੋਈ ਪੜ੍ਹਦਾ ਨਹੀਂ। ਇੰਨਾ ਹੈ ਕਿ ਜਿੰਨੀ ਦੇਰ ਤੱਕ ਡੰਡਾ ਜਿਹੜਾ ਜੀ ਉਹ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਚੀਜ਼ਾਂ ਰੁਕਦੀਆਂ ਨਹੀਂ। ਇੰਨਾ ਜ਼ਰੂਰ ਹੈ ਜੀ ਕਿ ਜਿਹੜਾ ਕੰਟਰੋਲ ਬੋਰਡ ਆ ਉਹ ਕਹਿੰਦਾ ਕਿ ਇਹ ਇੱਕ ਸਿਸਟਮ ਹੈ, ਉਹਦੇ ਰਾਹੀਂ ਪਹਿਲਾਂ ਨਸੀਹਤਨਾਮਾ ਨਹੀਂ ਮੰਨਣਗੇ ਤੇ ਫਿਰ ਸਖਤ ਕਾਨੂੰਨ ਜਿਹੜਾ ਜੀ ਉਹ ਆਊਗਾ। ਜੀ ਇੱਥੇ ਤਾਂ ਜ਼ਰੂਰ ਜੀ ਕੁੰਡਾ ਜਿੰਦਾ ਚਾਹੀਦਾ। ਤੇ ਬਲਤੇਜਪਨ ਜੀ ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਜਿਸ ਰੋਤੇ ਜੇ ਤੁਸੀਂ ਕਾਲ ਕਰਨੀ ਹੈ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਡਾ ਕੋਈ ਵੀ ਸਵਾਲ ਆ ਤੇ ਤੁਸੀਂ ਕਰ ਸਕਦੇ ਹੋ ਜੀ। ਆਉਂਦੇ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਤੁਹਾਡੇ ਸਵਾਲ ਹੋਣਗੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜਪਨ ਜੀ, ਇੱਕ ਵਾਰੀ ਫਿਰ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਜੀ ਚੱਲਦੇ ਹਾਂ ਆਪਣੇ ਕਾਲਰ ਸਵਾਲ ਸਾਡੇ ਨਾਲ ਜੁੜੇ ਹੋਏ ਨੇ। ਅਵਤਾਰ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਵੀ ਜਿੱਦਾਂ ਹੁਣ ਬਾਇਓਫਿਊਲ ਜਿੱਦਾਂ ਗੰਨੇ ਤੋਂ ਬਣਦਾ, ਬਹੁਤ ਗੰਨਾ ਪੰਜਾਬ 'ਚ ਕਾਫੀ ਹੁੰਦਾ ਆ। ਇੱਥੇ ਤੋਂ ਵੀ ਆਪਣੇ ਅਮਰੀਕਾ ਦੇ ਵਿੱਚ ਟੂਲ ਬਣਾ ਰਹੇ ਆ ਬਾਇਓਫਿਊਲ ਤਾਂ ਗੰਨੇ ਤੋਂ। ਕਿਊਬਾ 'ਚ ਕਹਿੰਦੇ ਉਹ ਇਕੱਲਾ ਉੱਤੋਂ ਹੀ ਕਰਦੇ ਆ ਵੀ ਉਹ ਪੰਜਾਬ ਵਾਲੇ ਕਾਹਤੇ ਨਹੀਂ ਉਹ ਮਿਲਦਾ, ਉਹਨਾਂ ਕੋਲ ਸਾਰਾ ਕੁਝ ਹੈਗਾ, ਉਹ ਇੱਦਾਂ ਦਾ ਸਿਸਟਮ ਕਿਉਂ ਨਹੀਂ ਲਿਆ ਸਕਦੇ? ਥੈਂਕ ਯੂ ਜੀ। ਸੁਝਾਅ ਤਾਂ ਜਿਹੜਾ ਜੀ ਬਹੁਤ ਵਧੀਆ ਹੈ, ਪਰ ਪ੍ਰੋਬਲਮ ਜਿਹੜੀ ਹੈ ਨਾ ਜੀ ਇੱਥੇ ਨਾ ਤਾਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕਿਸਾਨਾਂ ਨੂੰ ਜਿਹੜੀਆਂ ਮੁਨਾਫੇ ਵਾਲੀਆਂ ਚੀਜ਼ਾਂ ਨੇ ਉਸ ਪਾਸੇ ਵੱਲ ਨੂੰ ਲਿਆਉਣ ਦਾ ਕੋਈ ਯਤਨ ਜਿਹੜਾ ਜੀ ਉਹ ਕੀਤਾ, ਨਾ ਕਿਸਾਨ ਜਿਹੜਾ ਜੀ ਉਹ ਆਉਣ ਦੇ ਵਾਸਤੇ ਤਿਆਰ ਹੈ। ਇਹ ਦੋਵੇਂ ਧਿਰਾਂ ਜਿਹੜੀਆਂ ਦੀ ਉਹ ਬਰਾਬਰ ਦੀਆਂ ਜ਼ਿੰਮੇਵਾਰ ਨੇ। ਕਿਸਾਨ ਆਪਣੇ ਤੌਰ ਦੇ ਉੱਤੇ ਨਹੀਂ ਆ ਸਕਦਾ, ਇਹ ਵੀ ਗੱਲ ਜਿਹੜੀ ਬੜੀ ਕਲੀਅਰ ਹੈ, ਕਿਉਂਕਿ ਉਹ ਇੰਨਾ ਕੁ ਦਬ ਗਿਆ ਕਰਜ਼ੇ ਵਗੈਰਾ ਦੇ ਹੇਠਾਂ ਕਿ ਉਹਦਾ ਉੱਥੋਂ ਨਿਕਲ ਸਕਣਾ ਬੜਾ ਜਿਹੜਾ ਜੀ ਉਹ ਔਖਾ। ਜਿਹੜਾ ਛੋਟਾ ਕਿਸਾਨ ਹੈ ਉਹਦੇ ਵਾਸਤੇ ਜਿਹੜੀ ਛੋਟੀ ਇੰਡਸਟਰੀ ਜਿਹੜੀ ਕਿਸਾਨੀ ਦੇ ਨਾਲ ਰਿਲੇਟਡ ਹੈ, ਜਿਹਦਾ ਇਸ਼ਾਰਾ ਤੁਸੀਂ ਕਰ ਰਹੇ ਹੋ, ਉਹ ਇੱਕ ਸੋਲਿਊਸ਼ਨ ਆ ਜੀ, ਇੱਕੋ ਇੱਕ ਸੋਲਿਊਸ਼ਨ ਆ ਉਹ ਪੰਜਾਬ ਨੂੰ ਜਿਹੜਾ ਜੀ ਉਹ ਬਚਾਉਣ ਦੇ ਵਾਸਤੇ। ਪਰ ਇਸ ਪਾਸੇ ਵੱਲ ਕੋਈ ਧਿਆਨ ਹੀ ਨਹੀਂ ਜਿਹੜਾ ਜੀ ਦੇ ਰਿਹਾ ਜੀ, ਬਿਲਕੁਲ ਕੋਈ ਧਿਆਨ ਨਹੀਂ ਦੇ। ਅਗਲੇ ਕਾਲਰ ਨੇ ਸਤਨਾਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਇਹ ਆ ਜਿੱਦਾਂ ਆਪਣੇ ਉੱਥੇ ਵਿਧਾਇਕ ਜਾਂ ਮੰਤਰੀ ਜਿਹੜੇ ਹੈਗੇ ਆ, ਆਪਣੇ ਸੰਵਿਧਾਨ 'ਚ ਇਹਨਾਂ ਦੀ ਕੋਈ ਗਾਈਡਲਾਈਨ ਹੈ ਵੀ ਮਤਲਬ ਉਹਨਾਂ ਦੀ ਕੀ ਐਜੂਕੇਸ਼ਨ ਹੋਣੀ ਚਾਹੀਦੀ ਜਿਹੜੇ ਆਪਣੇ ਇਹ ਬਣ ਸਕਦੇ, ਇਸ ਕੁਆਲੀਫਾਈ ਹੋ ਸਕਣ? ਇਹਨਾਂ ਦੇ ਕੋਈ ਇੱਦਾਂ ਦੀ ਹੈ ਕੋਈ ਆਪਣੇ ਸੰਵਿਧਾਨ 'ਚ ਇਹਨਾਂ ਦੀ ਗਾਈਡਲਾਈਨ? ਥੈਂਕ ਯੂ ਜੀ। ਨਹੀਂ ਹੈ ਜੀ, ਨਹੀਂ ਹੈ। ਹੁੰਦੀ ਤੇ ਸਮੇਂ ਦੇ ਉੱਤੇ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਉਹ 5-5, 6-6 ਪੜ੍ਹੇ ਜਿਹੜੇ ਜੀ ਉਹ ਕਿੱਦਾਂ ਬਣ ਜਾਂਦੇ। 331 ਦੇ ਪਹਿਲੇ ਟੀਏ ਦੇ ਉੱਤੇ ਚੌਕਾ ਪਾਉਣ ਵਾਲੇ ਵੀ ਤਾਂ ਇੱਥੇ ਜਿਹੜੇ ਜੀ ਉਹ ਸਿੱਖਿਆ ਮੰਤਰੀ ਰਹੇ। ਮੌਜੂਦਾ ਜਿਹੜੇ ਨੇ ਸਿੱਖਿਆ ਮੰਤਰੀ ਉਹ 12 ਪੜ੍ਹੇ ਨੇ, ਜਿਹੜੇ ਉਚੇਰੀ ਸਿੱਖਿਆ ਮੰਤਰੀ ਨੇ ਉਹ 10 ਪੜ੍ਹੇ ਨੇ। ਤਾਂ ਚਲੇ ਜਾਓ ਜਿਹੜਾ ਜੀ ਕੇਂਦਰ ਦੇ ਵਿੱਚ ਉੱਥੇ ਕਿੰਨਾ ਦੇ ਕੋਲੇ ਆ ਜੀ ਜਿਹੜੀ ਉਚੇਰੀ ਸਿੱਖਿਆ, ਉਹ ਕਿੰਨਾ ਕੁ ਪੜ੍ਹੇ ਹੋਏ ਨੇ ਉਹ ਵੀ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਨਹੀਂ ਹੈਗੀ ਜੀ। ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ। ਇਹ ਗੱਲ ਜਿਹੜੀ ਜੀ ਉੱਠਦੀ ਰਹੀ ਹੈ ਸਮੇਂ ਦੇ ਉੱਤੇ, ਪਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਇਸ ਗੱਲ ਦਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਹੁੰਦਾ। ਪਿਛਲੇ ਦਿਨ ਇਹ ਮਾਮਲਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਜਿਹੜਾ ਜੀ ਉਹ ਚੁੱਕਿਆ ਗਿਆ ਸੀਗਾ ਪ੍ਰੈਸ ਕਾਨਫਰੰਸ। ਉਹਨਾਂ ਦਾ ਜਿਹੜਾ ਜਵਾਬ ਸੀਗਾ ਉਹ ਬੜਾ ਅਜੀਬੋ ਗਰੀਬ ਸੀ। ਉਹ ਕਹਿੰਦੇ ਜੀ ਜਿਹੜੇ ਡਿਫੈਂਸ ਮਿਨਿਸਟਰ ਬਣਾਏ ਗਏ ਨੇ ਸੈਂਟਰ ਦੇ ਵਿੱਚ, ਉਹ ਕਿਹੜਾ ਫੌਜ ਦੇ ਵਿੱਚੋਂ ਜਿਹੜਾ ਜੀ ਆਏ ਨੇ ਜਾਂ ਉਹਨਾਂ ਨੇ ਕਦੀ ਫੌਜ ਦੇ ਵਿੱਚ ਕੋਈ ਨੌਕਰੀ ਕੀਤੀ ਹੈ? ਇਹ ਵੈਸੇ ਜਵਾਬ ਜਿਹੜਾ ਜੀ ਉਹ ਇਹ ਵਾਜਬ ਜਵਾਬ ਨਹੀਂ ਗਾ ਕਿ ਠੀਕ ਹੈ ਤੁਸੀਂ ਫੌਜ ਦੇ ਵਾਸਤੇ ਜਿਹੜਾ ਜੀ ਇਹ ਕਹਿ ਰਹੇ ਹੋ। ਐਜੂਕੇਸ਼ਨ ਜਿਹੜੀ ਕਿ ਇੱਕ ਬਹੁਤ ਅਹਿਮ ਰੋਲ ਜਿਹੜਾ ਜੀ ਉਹ ਅਦਾ ਕਰਦੀ ਹੈ, ਇਹਦੇ ਵਾਸਤੇ ਇੱਕ ਐਜੂਕੇਸ਼ਨ ਬੈਕਗਰਾਊਂਡ ਤੋਂ ਆਇਆ ਹੋਇਆ ਵਿਅਕਤੀ ਜਾਂ ਜਿਹੜਾ ਸਿਹਤ ਮੰਤਰੀ ਆ ਉਹ ਮੈਡੀਕਲ ਲਾਈਨ ਤੋਂ ਆਇਆ ਹੋਇਆ ਬੈਟਰ ਕੰਮ ਜਿਹੜਾ ਜੀ ਉਹ ਕਰ ਸਕਦਾ। ਪਰ ਇਹ ਸਾਰੀ ਜਿਹੜੀਆਂ ਹੈਗੀਆਂ ਜੀ ਇਹ ਸਿਆਸੀ ਤੌਰ ਦੇ ਉੱਤੇ ਬਣਾਏ ਗਏ ਜਿਹੜੇ ਅਹੁਦੇ ਨੇ, ਇਹਦੇ ਵਿੱਚ ਨਾ ਤਾਂ ਐਜੂਕੇਸ਼ਨ ਜਿਹੜਾ ਜੀ ਉਹ ਕੰਮ ਕਰਦੀ ਹੈ ਤੇ ਨਾ ਉਹਦੀ ਉਸ ਕਿੱਤੇ ਦੇ ਨਾਲ ਜੁੜੀ ਹੋਈ ਬੈਕਗਰਾਊਂਡ।
ਜੀ ਸਾਡੇ ਨਾਲ ਅਗਲੇ ਕਾਲਰ ਨੇ ਰਾਜ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਈ ਜੀ ਮੇਰੇ 2 ਸਵਾਲ RSS ਦੇ ਨਾਲ ਥੋੜੇ ਜਿਹੇ ਰਲਦੇ ਜਾਏ। ਠੀਕ ਹੈ, ਉਹਨਾਂ ਦੇ ਲਿੰਕ ਟਿੰਕ ਵੱਡੇ ਆ, ਆਨ ਕਰ ਰਹੇ ਆ ਹਰ ਇੱਕ, ਬਾਕੀ ਜਿਹੜੀ ਕੈਟਾਗਰੀ ਉਹਨਾਂ ਦਾ ਕਰਦੇ, ਸਿੱਖਾਂ ਦਾ ਹੀ ਨਹੀਂ ਕਰ ਰਹੇ। ਪਰ ਇੱਕ ਸੋਸ਼ਲ ਮੀਡੀਆ ਤੇ ਕਈ ਵਾਰ ਅਫਵਾਹ ਵੀ ਹੁੰਦੀ ਹੈ। ਇੱਕ ਤਾਂ ਬੜਾ ਰੌਲਾ ਪੈ ਰਿਹਾ ਕਿ ਟੀਕੇ ਲੱਗ ਰਹੇ ਆ ਬੱਚਿਆਂ ਦੇ, ਇਹ ਅਫਵਾਹ ਹੀ ਆ, ਕਿਸੇ ਨੇ ਬਣਾ ਕੇ ਗੱਲ ਤੋਂ, ਸੱਚ ਏਦਾਂ ਦਾ ਹੈਗਾ ਕਿ ਸਕੂਲਾਂ ਦੇ ਵਿੱਚ ਲੱਗ ਰਿਹਾ। ਦੂਸਰੀ ਗੱਲ ਕਿ ਬਾਦਲ ਸਾਹਿਬ ਨੇ ਹੁਣ ਉਹੀ ਆਪਣਾ ਝੋਲੇ ਕੱਢ ਕੇ ਨਾਅਰਾ ਮਾਰਨਾ ਕਿ ਸਿੱਖਾਂ ਦੀ ਦੁਸ਼ਮਣ ਕਾਂਗਰਸ ਹੈ, ਸਿੱਖ ਪੰਥ ਨੂੰ ਖਤਰਾ ਪੈ ਗਿਆ, ਕਿਉਂਕਿ ਹੁਣ ਇਹਨਾਂ ਦੀ ਆਏ ਆ ਜਿਹੜੀ ਬਰਗਾੜੀ ਕਾਂਡ ਦੇ ਥੋੜਾ ਜਿਹਾ ਰਿਪੋਰਟ ਦੇ ਵਿੱਚ ਪੁਆਇੰਟ ਬਾਹਰ ਆਏ ਆ ਕਿ ਜਿੰਨਾ ਇਹਨਾਂ ਨੇ ਜਾਂ ਜਿੰਨਾ ਸ਼੍ਰੋਮਣੀ ਜਾਂ ਜਿਹੜੇ ਇਹ ਵੱਡੇ ਢਿੱਡਾਂ ਵਾਲੇ ਬੈਠੇ ਨੁਕਸਾਨ ਕੀਤਾ, ਤੁਹਾਨੂੰ ਲੱਗਦਾ ਕਿ ਉਹਨਾਂ RSS ਕੀਤਾ ਹੋਊਗਾ? ਕਿਉਂਕਿ ਉਹਨਾਂ ਨਾਲੋਂ ਜ਼ਿਆਦਾ ਤਾਂ ਸਿੱਖ ਧਰਮ ਦੇ ਆਪਣਿਆਂ ਨੇ ਕਰ ਲਿਆ ਹਨਾ। ਇਹਦੇ ਬਾਰੇ ਥੈਂਕ ਯੂ। ਤੁਹਾਡੇ ਦੂਜੇ ਸਵਾਲ ਦਾ ਜਵਾਬ ਪਹਿਲਾਂ ਜੀ, ਐਕਚੁਅਲੀ ਇਹ ਗੱਲ ਤੁਹਾਡੀ ਜਿਹੜੀ ਆ ਉਹ ਠੀਕ ਹੈ। ਹੱਥ ਠੋਕਾ ਜਿਹੜਾ ਜੀ ਉਹ ਕੌਣ ਬਣਿਆ? ਕਿਉਂਕਿ ਇਸ ਧਰਮ ਦੇ ਵਾਸਤੇ ਜਿਹਦੀ ਥੋੜੀ ਜਿਹੀ ਜਿਹੜੀ ਦਿੱਖ ਹੈ ਉਹ ਵੱਖਰੀ ਆ, ਉਹਦੇ ਵਿੱਚ ਕੋਈ ਜਿਹੜਾ ਜੀ ਉਹ ਘੋਣ ਮੋਣ ਨਹੀਂ ਕਰ ਸਕਦਾ। ਉਹਨੂੰ ਇੱਕ ਚਿਹਰੇ ਮੋਹਰੇ ਜਿਹੜੇ ਆ ਜੀ ਉਹ ਚਾਹੀਦੇ ਹੁੰਦੇ ਆ, ਤੇ ਉਹ ਚਿਹਰੇ ਮੋਹਰੇ ਜਿਹੜੇ ਜੀ ਉਹ ਕੌਣ ਬਣੇ, ਦਸਤੇ ਜਿਹੜੇ ਆ ਜੀ ਕੁਹਾੜੀਆਂ ਦੇ ਕੌਣ ਬਣੇ। ਜੇ ਇਸ ਪਾਸੇ ਵੱਲ ਨੂੰ ਆਇਆ ਜਾਵੇ ਤਾਂ ਤੁਹਾਡੀ ਗੱਲ ਜਿਹੜੀ ਹੈ ਜੀ ਉਹ ਬਿਲਕੁਲ ਸਹੀ ਆ। ਹਾਂ, ਇੰਨਾ ਜ਼ਰੂਰ ਆ ਕਿ ਸ਼ਾਇਦ ਹੁਣ ਪੰਥ ਖਤਰੇ 'ਚ ਆ, ਇਹ ਜਿਹੜਾ ਜੀ ਮੁੱਦਾ ਨਾ ਜ਼ਿਆਦਾ ਜਿਹੜਾ ਜੀ ਉਹ ਚੱਲ ਸਕੇ। ਦਹਾਕਿਆਂ ਤੱਕ ਇਸ ਮੁੱਦੇ ਨੂੰ ਜਿਹੜਾ ਜੀ ਉਹ ਵਰਤਿਆ ਗਿਆ, ਇਸ ਇਸ਼ੂ ਨੂੰ ਵਰਤਿਆ ਗਿਆ। ਇਹਦੇ ਜਿਹੜੇ ਮੇਨ ਕਾਰਨ ਨੇ, ਇੱਕ ਤਾਂ ਸੋਸ਼ਲ ਮੀਡੀਆ, ਇੱਕ ਜਿਹੜਾ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਭਾਈਚਾਰੇ ਦਾ ਖਿੱਲਰ ਜਾਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਉਹ ਜਦੋਂ ਵੀ ਕੋਈ ਗੱਲ ਹੁੰਦੀ ਨਾ ਉਹਦੇ ਉੱਤੇ ਤੁਰੰਤ ਰਿਐਕਟ ਹੁੰਦਾ। ਇਹ ਉਨੀ ਦੇਰ ਤੱਕ ਤਾਂ ਚੱਲਿਆ ਵੀ ਜੇ ਤੁਸੀਂ ਮੰਨ ਲਓ ਨਕੋਦਰ ਕੁਛ ਬੋਲੇ, ਜਲੰਧਰ ਆ ਕੇ ਤੁਸੀਂ ਕੁਛ ਬੋਲਤਾ, ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਤੁਸੀਂ ਇੱਕ ਸਾਈਡ ਦੇ ਉੱਤੋਂ ਨਿਕਲੋ ਤੇ ਅਗਲੇ ਕੁਛ ਮਿੰਟਾਂ ਦੇ ਵਿੱਚ ਤੁਸੀਂ ਇਹਦੇ ਹਾਈਵੇ ਤੇ ਨਹੀਂ ਚੜ੍ਹਦੇ, ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਚੜ੍ਹ ਜਾਂਦਾ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਇੱਥੇ ਬੰਦਾ ਕੀ ਬੋਲ ਕੇ ਗਿਆ। ਅੱਗੋਂ ਜਾ ਕੇ ਜੇ ਉਹ ਬਦਲਦਾ ਤੇ ਤਾਂ ਜਿਹੜਾ ਜੀ ਉਹ ਫਸਦਾ। ਇਸ ਕਰਕੇ ਉਹ ਪੰਥ ਖਤਰੇ ਦੇ ਵਿੱਚ ਤਾਂ ਸ਼ਾਇਦ ਜਿਹੜਾ ਜੀ ਉਹ ਨਾ ਚੱਲ ਸਕੇ। ਹਾਂ, ਇੰਨਾ ਜ਼ਰੂਰ ਹੈ ਕਿ ਉਹ ਆਪ ਖਤਰੇ ਦੇ ਵਿੱਚ ਜਿਹੜਾ ਜੀ ਉਹ ਜ਼ਰੂਰ ਜਾਪਦੇ ਆ। ਜਿਹੜੀ ਇਹ ਕਮਿਸ਼ਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਈਬਲ ਕਲਾਂ ਦੀ ਜਿਹੜੀ ਘਟਨਾਵਾਂ ਸੀ ਉਹਨਾਂ ਦੀ ਜਾਂਚ ਕਰ ਰਿਹਾ, ਜੇ ਉਹ ਜਿੰਨੀ ਕੁ ਲੀਕ ਹੋਈ ਆ ਉਹਨੂੰ ਮੰਨੀਏ ਸਹੀ ਤਾਂ। ਦੂਜੀ ਗੱਲ ਜਿਹੜੀ ਤੁਸੀਂ ਟੀਕੇ ਵਾਲੀ ਪੁੱਛੀ ਹੈ, ਦੇਖੋ ਇਹ ਐਕਚੁਅਲੀ ਨਾ ਜੀ ਇਹ ਪਹਿਲਾਂ ਇੱਕ ਭਾਈਚਾਰੇ ਦੇ ਵਾਸਤੇ ਵੀ ਜਿਹੜਾ ਜੀ ਉਹ ਪ੍ਰਚਾਰਿਆ ਗਿਆ ਸੀਗਾ, ਮੁਸਲਿਮ ਭਾਈਚਾਰੇ ਦੇ ਵਾਸਤੇ। ਉਹ ਪੋਲੀਓ ਦੇ ਟੀਕਿਆਂ ਦੇ ਵਾਸਤੇ ਵੀ ਜਿਹੜਾ ਜੀ ਉਹ ਪ੍ਰਚਾਰਿਆ ਗਿਆ ਸੀਗਾ ਕਿ ਇਹ ਟੀਕਾ ਨਾ ਲਵਾਇਆ ਜਾਵੇ, ਇਹ ਨਮਰਦੀ ਦਾ ਜਿਹੜਾ ਜੀ ਉਹ ਟੀਕਾ ਹੈ। ਇਹਦੇ ਉੱਤੇ ਇੱਕ ਵਿਸਥਾਰਤ ਰਿਪੋਰਟ ਆ ਜੀ, ਇੱਕ ਚੈਨਲ ਨੇ ਬ੍ਰੌਡਕਾਸਟ ਕੀਤੀ ਸੀ। ਹੁਣ ਕੁਝ ਜਿਹੜੇ ਸ਼ਰਾਰਤੀ ਲੋਕ ਨੇ ਉਹਨਾਂ ਨੇ ਕੀਤਾ ਕੀ ਹੈ ਕਿ ਉਹ ਚੈਨਲ ਦੀ ਜਿਹੜੀ ਰਿਪੋਰਟ ਹੈ ਨਾ ਉਹਨੂੰ ਤੋੜ ਭੰਨ ਕਰ ਲਈ ਹੈ। ਜਿਹੜੀ ਤਾਂ ਉਹ ਕਹਿੰਦੇ ਸੀ ਆਹ ਚੀਜ਼ਾਂ ਇਹ ਗਲਤ ਰਿਪੋਰਟ ਹੈ, ਉਹ ਕੱਢਤੀਆਂ। ਜਿਹੜੀ ਉਹਨਾਂ ਨੇ ਦਿਖਾਈ ਸੀ ਕਿ ਆਹ ਅਫਵਾਹ ਜਿਹੜੀ ਜੀ ਫੈਲੀ ਹੋਈ ਆ ਉਹ ਰੱਖ ਲਈ ਤੇ ਉਹਨੂੰ ਜਿਹੜਾ ਜੀ ਵਾਇਰਲ ਕਰ ਦਿੱਤਾ। ਇਸ ਕਰਕੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਆ ਕਿ ਏਦਾਂ ਦਾ ਕੋਈ ਟੀਕਾ ਹੈ ਜਿਹੜਾ ਇਹ ਲਾਇਆ ਜਾ ਰਿਹਾ ਤੇ ਉਹਦੇ ਨਾਲ ਜਿਹੜਾ ਜੀ ਉਹ ਨਮਰਦੀ ਜਿਹੜੀ ਹੈ ਜੀ ਹੋਊਗੀ। ਏਦਾਂ ਦੀ ਕੋਈ ਗੱਲ ਨਹੀਂ। ਇਹ ਬਿਲਕੁਲ ਨੰਗੀ ਕੋਰੀ ਚਿੱਟੀ ਜਿਹੜੀ ਹੈ ਜੀ ਉਹ ਅਫਵਾਹ ਫੈਲਾਈ ਜਾ ਰਹੀ ਹੈ। IT ਵਿੰਗ ਜਿਹੜਾ ਜੀ ਅਕਸਰ ਸਰਗਰਮ ਹੁੰਦਾ। IT ਵਿੰਗ ਕਿਵੇਂ ਕੰਮ ਕਰਦਾ ਹੈ, ਜੇ ਕਿਸੇ ਟਾਈਮ ਦੇਖਣਾ ਹੋਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਉਹਨਾਂ ਲੋਕਾਂ ਦੇ ਅਕਾਊਂਟ ਜਿਹੜੇ ਜੀ ਉਹ ਫੋਲੋ ਕਰਨੇ ਜਿਹੜੇ ਸਰਕਾਰ ਦੇ ਵਿਰੋਧ ਦੇ ਵਿੱਚ ਲਿਖਦੇ ਆ, ਸਰਕਾਰ ਦੇ ਵਿਰੋਧ ਦੇ ਵਿੱਚ ਬੋਲਦੇ ਆ। ਤੇ ਉੱਥੇ ਫਿਰ IT ਵਿੰਗ ਜਿਹੜਾ ਜੀ ਉਹ ਸਰਗਰਮ ਕਿਵੇਂ ਹੁੰਦਾ, ਉਹ ਹਾਲ ਕਰਕੇ ਜਿਹੜਾ ਜੀ ਉਹ ਪੈ ਜਾਂਦਾ। ਗੰਦੀਆਂ ਗਾਲਾਂ ਜੋ ਕੁਛ ਉਹ ਬੋਲ ਸਕਦੇ ਆ ਜੀ ਜਿਹੜਾ ਉਹ ਬੋਲਦੇ ਆ। ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੀ ਉਹ ਵਾਇਰਲ ਕਰਦੇ ਆ ਜਾਣ ਬੁੱਝ ਕੇ ਫਿਰਕਿਆਂ ਦੇ ਵਿੱਚ ਜਿਹੜਾ ਜੀ ਉਹ ਪਾਟਕ ਪਾਉਣ ਦੇ ਵਾਸਤੇ ਵੀ ਇਹ ਲੋਕ ਜਿਹੜੇ ਨੇ ਉਹ ਲੜਨ, ਕਿਉਂਕਿ 19 ਦੇ ਵਿੱਚ ਹੁਣ ਉਹਨਾਂ ਦੇ ਕੋਲੇ ਕੁਛ ਕਹਿਣ ਨੂੰ ਹੈ ਨੀ ਗਾ। ਇਹੀ ਚੀਜ਼ਾਂ ਨੇ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਹੋਰ ਵੀ ਆਉਣਗੀਆਂ ਜੀ ਸਾਹਮਣੇ। ਜੀ ਸਰੋਤੇ ਕਾਲ ਕਰ ਸਕਦੇ 4082725200 ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ 'ਚ ਤਾਂ ਚਲੋ ਕੋਈ ਸ਼ੱਕ ਨਹੀਂ ਵੀ ਡਾਕਟਰ ਸੁਬਰਾਮਨਿਆ ਸਵਾਮੀ ਜਿਹੜੇ ਭਿੰਡਰਾਂ ਵਾਲਿਆਂ ਕੋਲ ਜਾਂਦੇ ਰਹੇ ਸੰਤਾਂ ਕੋਲ, ਅਸੀਂ ਵੀ 1-2 ਵਾਰੀ ਦੇਖ ਕੇ ਜਾਂਦੇ। ਤੇ ਜਦੋਂ ਗੱਲ ਨੇੜੇ ਵੀ ਹੋ ਚੱਲੀ ਸੀ ਜਿਸ ਵੇਲੇ ਐਨ ਅਖੀਰ ਤੇ ਜਾ ਕੇ ਤੇ ਪਰ ਹੁਣ ਸੰਤ ਕਹਿੰਦੇ ਹੁਣ ਟਾਈਮ ਲੰਘ ਚੁੱਕਾ, ਹੁਣ ਨਹੀਂ ਸਮਝੌਤਾ ਹੋਣਾ। ਤੇ ਇਹ ਜਿਹੜਾ ਹੁਣ ਬਿਆਨ ਸੁਬਰਾਮਨਿਆ ਸੰਤ ਨੇ ਦਿੱਤਾ ਹੀ ਨਹੀਂ ਡਾਕਟਰ ਸਾਹਿਬ ਨੇ, ਵੀ ਕੀ ਇਹਦੇ ਮਾਇਨੇ ਨਿਕਲ ਸਕਦੇ ਆ ਜੀ? ਵੀ ਕੋਈ ਚੋਣਾਂ ਚਾਣਾ ਨੂੰ ਮੋਹਰੇ ਰੱਖ ਕੇ ਦਿੱਤਾ ਹੋਊਗਾ ਜੀ?
ਆਹੀ ਪੁੱਛਣਾ ਜੀ। ਥੈਂਕ ਯੂ। ਬਿਨਾਂ ਕਿਸੇ ਸ਼ੱਕ ਦੇ ਜੀ, ਕਿਉਂਕਿ ਜਿਹੜੀ ਕਾਲਰ ਗੱਲ ਕਰਕੇ ਗਏ ਸੀਗੇ RSS ਦੀ ਜਾਂ ਦੂਜੀ ਤੀਜੀ, ਉਸ ਮਾਮਲੇ ਦੇ ਵਿੱਚ ਜਿਹੜੀ ਆ ਜੀ ਉਹ ਇੱਕ ਪਾਰਟੀ ਦੇ ਉੱਤੇ ਆਉਂਦਾ ਨਾ, ਫਿਰ ਉਹ ਜਿਹੜੇ ਗਰਮ ਸੁਭਾਅ ਵਾਲੇ ਨੇ, ਗਰਮ ਦਲੀਏ ਨੇ, ਉਹਨਾਂ ਨੂੰ ਮਗਰ ਲਾਉਣ ਦੇ ਵਾਸਤੇ ਦਿੱਤਾ ਗਿਆ ਜਿਹੜਾ ਜੀ ਇਹ ਬਿਆਨ ਹੈ ਕਿ ਉਹ ਇਹ ਸਮਝਣ ਕਿ ਅਸੀਂ ਤਾਂ ਦੇਖੋ ਜੀ ਤੁਹਾਡੇ ਪੱਖ ਵਾਲੇ ਆ। ਇੱਕ ਮੈਨੂੰ ਇੱਕਦਮ ਯਾਦ ਆ ਗਈ ਤੁਹਾਡੀ ਗੱਲ ਤੋਂ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਾਈਟ ਪੇਪਰ ਛਾਪਿਆ ਗਿਆ ਸੀ। ਉਹ ਅੱਜ ਕੱਲ੍ਹ ਮਿਲਦਾ ਨੀਗਾ, ਮੇਰੇ ਕੋਲ ਹੈਗਾ ਜੀ ਉਹ ਵਾਈਟ ਪੇਪਰ। ਮੈਂ ਉਹ ਪੜ੍ਹਿਆ, ਉਹਦੀ ਲਾਈਨ ਜਿਹੜੀ ਜੀ ਪੜ੍ਹੀ, ਅੱਖਰ ਅੱਖਰ ਪੜ੍ਹਿਆ, ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਪੰਜਾਬ ਦੇ ਮਾੜੇ ਦਿਨਾਂ ਦੀ। ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਗੁਰੂ ਰਾਮਦਾਸ ਜੀ ਦੀ ਤਸਵੀਰ ਤੇ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਸੀਗੀ ਉਹਨੂੰ ਤੋੜਿਆ ਗਿਆ ਸੀਗਾ। ਉਹਦੇ ਉੱਤੇ ਪਿਸ਼ਾਬ ਤੱਕ ਜਿਹੜੇ ਆ ਜੀ ਉਹ ਕੀਤੇ ਗਏ ਸੀਗੇ। ਉਹ ਕੌਣ ਸੀਗੇ ਲੋਕ? ਇਹ ਜਿਹੜਾ ਵਾਈਟ ਪੇਪਰ ਹੈ ਨਾ ਜੀ, ਉਹ ਬੜਾ ਕਲੀਅਰ ਕਰਦਾ ਉਹਦੇ ਵਿੱਚ, ਜਿਹਦੇ ਉਹਨਾਂ ਨੇ ਨਾਅਰੇ ਲਾਏ ਸੀਗੇ, ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਦੁੱਕੀ ਟਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਇਹ ਉਹਦੇ ਵਿੱਚ ਜ਼ਿਕਰ ਹੈ ਜੀ ਉਸ ਵਾਈਟ ਪੇਪਰ ਦੇ ਵਿੱਚ। ਔਰ ਇਹ ਜਨ ਸੰਘੀਏ ਸੀਗੇ ਜੀ, ਜਿਨ੍ਹਾਂ ਨੇ ਜਿਹੜਾ ਡਾਕਟਰ ਸੀਗਾ ਜੀ ਉਹ ਖੰਨਾ, ਉਹਦਾ ਲਾਸਟ ਨੇਮ ਸੀਗਾ, ਜਿਹਦਾ ਬਾਅਦ ਦੇ ਵਿੱਚ ਮਰਡਰ ਵੀ ਹੋ ਗਿਆ ਸੀਗਾ, ਉਹ ਅਗਵਾਈ ਕਰ ਰਿਹਾ ਸੀਗਾ ਇਸ ਭੀੜ ਦੀ। ਉਹ ਜਨ ਸੰਘ ਸੀ। ਜਨ ਸੰਘ ਜਿਹੜਾ ਸੀਗਾ ਜੀ ਉਹੋ ਹੀ ਮੁੜ ਕੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਬਣੀ। ਤੋ ਇਸ ਕਰਕੇ ਜੇ ਚਲੋ ਕੁਦਰਤੀ ਇਹ ਗੱਲ ਜਿਹੜੀ ਦੀ ਉਹ ਯਾਦ ਆ ਗਈ, ਤੁਸੀਂ ਯਾਦ ਕਰਵਾਈ ਸੁਬਰਾਮਨੀਅਮ ਹੋਰਾਂ ਵਾਲੀ। ਜਿਹੜੇ ਲੋਕ ਅੱਗ ਲਾਉਣ ਦੇ ਵਾਸਤੇ ਜ਼ਿੰਮੇਵਾਰ ਸੀ ਉਹ ਕਹਿੰਦੇ ਆ ਕਿ ਅਸੀਂ ਤਾਂ ਕੰਮ ਫਾਇਰ ਬ੍ਰਿਗੇਡ ਦਾ ਕੀਤਾ ਜੀ। ਹਾਂ, ਇੰਨਾ ਹੈ ਕਿ ਜਦੋਂ ਸਾਡੇ ਵਾਲੀ ਜਨਰੇਸ਼ਨ ਜਿਹੜੀ ਆ ਜਾਂ ਸਾਡੇ ਤੋਂ ਬਾਅਦ ਥੋੜੀ ਬਹੁਤੀ ਜਿਹੜੀ ਜਾਣਦੀ ਹੈ ਇਹ ਸਾਰਾ ਕੁਛ, ਉਹ ਮੁੱਕ ਜੂਗੀ। ਉਦੋਂ ਬਾਅਦ ਤਾਂ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਜਿਨ੍ਹਾਂ ਲੋਕਾਂ ਨੇ ਪੜ੍ਹਿਆ ਹੈ ਸਾਰਾ ਕੁਛ, ਜਿਨ੍ਹਾਂ ਲੋਕਾਂ ਨੂੰ ਗਿਆਨ ਹੈ, ਉਹਨਾਂ ਨੂੰ ਤਾਂ ਮੂਰਖ ਜਿਹੜਾ ਜੀ ਉਹ ਨਹੀਂ ਬਣਾਇਆ ਜਾ ਸਕਦਾ। ਇਹ ਮੂਰਖ ਬਣਾਉਣ ਦੇ ਵਾਸਤੇ ਦਿੱਤਾ ਗਿਆ ਬਿਆਨ ਹੈ। ਬੜੇ ਸੁਹਿਰਦ ਲੋਕ ਬਾਹਰ ਬੈਠੇ ਆ, ਰਿਟਾਇਰਡ ਜਿਹੜੇ ਵੱਖ-ਵੱਖ ਅਹੁਦਿਆਂ ਤੋਂ, ਉਹਨਾਂ ਨੂੰ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵਾਈਟ ਪੇਪਰ ਜਿਹੜਾ ਛਾਪਿਆ ਸੀਗਾ। ਇੱਕਦਮ ਮੇਰੇ ਸਾਹਮਣੇ ਬੁੱਕਸ ਤਾਂ ਨੇੜੇ ਪਈਆਂ ਨੇ, ਉਹਦੇ ਵਿੱਚ ਮੈਂ ਦੇਖਦਾ, ਜੇਕਰ ਡਿਊਰਿੰਗ ਪ੍ਰੋਗਰਾਮ ਮੈਨੂੰ ਉਹਦੀ ਤਰੀਕ ਲੱਭ ਗਈ ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਕਦੋਂ ਇਹ ਛਾਪਿਆ ਗਿਆ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਇਬ੍ਰੇਰੀ ਦੇ ਵਿੱਚ ਅਜੇ ਵੀ ਜਿਹੜਾ ਜੀ ਇਹ ਪਿਆ, ਪਰ ਇਹ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਇਹਨੂੰ ਜਿਹੜਾ ਜੀ ਉਹ ਪੜ੍ਹਨ ਦੀ ਜਾਂ ਇਹਦੀ ਕਾਪੀ ਕਰਨ ਦੀ। ਉਹਦੇ ਕਾਰਨ ਨੇ ਜੀ ਕਿ ਉਹਦੇ ਵਿੱਚੋਂ ਕੁਝ ਜਿਹੜਾ ਨਾ ਜੀ ਉਹ ਸਾਹਮਣੇ ਫਿਰ ਆ ਜਾਣਾ ਕਿ ਕਿਹਨੇ ਕਦੋਂ ਜਿਹੜਾ ਜੀ ਇਹ ਕੀਤਾ ਸੀਗਾ। ਪਾਪਾ ਨੂੰ ਸਭ ਲੁਕਾਉਂਦੇ ਕਿਉਂ ਆ ਵੀ ਕਿਹਨੇ ਕੀ ਕੀਤਾ ਸੀਗਾ? ਕਿਉਂਕਿ ਦੁਨੀਆ ਤੇ ਤੜਫੀ ਫਿਰਦੀ ਹੈ। ਇਸ ਕਰਕੇ ਜਿਹੜਾ ਜੀ ਲੁਕਾਉਂਦੇ ਆ ਕਿ ਇਹਦੇ ਵਿੱਚ ਇਹ ਜਿਹੜਾ ਜੀ ਆ ਜਾਣਾ, ਇਹਨਾਂ ਦਾ ਆਪਣਾ ਜਿਹੜੇ ਜੀ ਉਹ ਚਿਹਰੇ ਮੋਹਰੇ ਨੰਗੇ ਹੋ ਜਾਣੇ ਆ। ਜਿਹੜੇ ਖਾਸ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਸਾਂਝ ਦਿਹਾੜੀਆਂ ਪਾਈਆਂ ਨੇ ਇਹਨਾਂ ਦੇ ਨਾਲ ਜੀ, ਕਿੰਨੇ ਚਿਰ ਤੋਂ ਜਿਹੜਾ ਜੀ ਇਹ ਕਹਿੰਦੇ ਕਿ 9 ਮਾਸ ਦਾ ਜਿਹੜਾ ਜੀ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਹੈ। 9 ਮਾਸ ਦਾ ਰਿਸ਼ਤਾ ਕਿਹਦੇ ਨਾਲ ਹੈ ਜੀ? ਜਿਨ੍ਹਾਂ ਨੇ ਅਸਲ ਦੇ ਵਿੱਚ ਪੰਜਾਬ ਦੀ ਸਮੱਸਿਆ ਸੀਗੀ ਉਹਦੇ ਵਾਸਤੇ ਕੰਮ ਕੀਤਾ ਜੀ, ਪੰਜਾਬ ਦੇ ਅਗੇਂਸਟ ਕੰਮ ਕੀਤਾ। ਫਿਰ 9 ਮਾਸ ਦਾ ਰਿਸ਼ਤਾ ਕੀ ਜੀ? ਇਸ ਕਰਕੇ ਜਿਹੜਾ ਜੀ ਉਹ ਪਾਠਕ ਪਾਇਆ ਜਾ ਰਿਹਾ। ਹੁਣ ਸੁਬਰਾਮਨੀਅਮ ਸਵਾਮੀ ਜਦੋਂ ਇੱਥੇ ਆਏ ਤੇ ਉਹਨਾਂ ਨੂੰ ਪੁੱਛੀ ਤਾਂ ਇੱਕ ਗੱਲ ਜਿਹੜੀ ਚਾਹੀਦੀ ਸੀ ਨਾ ਕਿ ਜਦੋਂ ਚਲੋ 84 ਦੇ ਵਿੱਚ ਸਾਕਾ ਮਹੀਨਾ ਤਾਰਾ ਹੋਇਆ, ਉਹਦਾ ਜਿਹਨੇ ਵੀ ਕੀਤਾ, ਕਿਸੇ ਨੇ ਵੀ ਕੀਤਾ ਜੀ ਉਹਦੇ ਵਾਸਤੇ, ਉਹ ਜੋ ਕੁਛ ਸਮਾਨ ਇੱਥੋਂ ਚੁੱਕ ਕੇ ਲੈ ਗਏ। ਹੁਣ ਤਾਂ 5ਵਾਂ ਸਾਲ ਚੱਲ ਪਿਆ ਨਾ ਜੀ ਇਹਨਾਂ ਨੂੰ, ਔਰ 5ਵੇਂ ਸਾਲ ਦੇ ਵਿੱਚ ਇਹਨਾਂ ਨੇ ਕਿਹੜਾ ਜੇ ਉਹ ਜਿਹੜਾ ਜੀ ਉਹ ਦੇ ਦਿੱਤਾ ਜੀ। ਮੇਰੇ ਕੋਲ ਸਾਹਮਣੇ ਹੈ ਜੀ 1996 ਦੇ ਵਿੱਚ ਇਹ ਜਿਹੜਾ ਜੀ ਉਹ ਛਾਪਿਆ ਗਿਆ ਜੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪਬਲਿਸ਼ਡ ਬਾਏ, ਇਹ ਉਹਦੇ ਉੱਤੇ ਜਿਹੜਾ ਜੀ ਲਿਖਿਆ ਹੋਇਆ। ਔਰ ਜੇ ਕਿਸੇ ਨੂੰ ਮਤਲਬ ਕਿ ਇਹਦੀਆਂ 2000 ਉਦੋਂ ਕਾਪੀਆਂ ਜਿਹੜੀਆਂ ਜੀ ਉਹ ਛਾਪੀਆਂ ਗਈਆਂ ਸੀਗੀਆਂ। ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹੈ ਜੀ। ਜਦੋਂ ਕੁਝ ਸਮਾਂ ਪਹਿਲਾਂ ਇਹ ਗੱਲ ਤੁਰੀ ਸੀ ਤੇ ਉਦੋਂ ਮੇਰੇ ਕੁਝ ਸੋਰਸ ਸੀ ਜੀ, ਉਹਨਾਂ ਦੇ ਰਾਹੀਂ ਇਹਨੂੰ ਮੈਂ ਪ੍ਰਾਪਤ ਕੀਤਾ ਸੀਗਾ। ਪ੍ਰਾਪਤ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੀ ਕੀਤਾ ਸੀਗਾ। ਜੇ ਕੋਈ ਇਹ ਪੜ੍ਹ ਲੇ ਇਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਹੈ ਕਿ ਅਸਲ ਦੇ ਵਿੱਚ ਪੰਜਾਬ ਸਮੱਸਿਆ ਕੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਛਾਪਿਆ ਸੀ ਔਰ ਇਹ ਸਾਰਾ ਦੱਸਦਾ ਕਿ ਕਿਹੜੇ ਲੋਕ ਇਹਦੇ ਪਿੱਛੇ ਸ਼ਾਮਲ ਸੀ ਜਿਨ੍ਹਾਂ ਨੇ ਅੱਗ ਲਾਈ। ਅੱਜ ਜਿਹੜੇ ਜੀ ਇਹ ਕਹਿੰਦੇ ਆ ਨਾ ਕਿ ਉਹਨਾਂ ਨਾਲ ਤਾਂ ਮੇਰੀ ਬੜੀ ਦੋਸਤੀ ਸੀਗੀ, ਉਹ ਸੀ, ਤਾਂ ਪਰ ਇਹ ਜਨ ਸੰਘੀਏ ਜਿਹੜੇ ਜੀ ਉਹ ਕੌਣ ਸਨ ਜਿਨ੍ਹਾਂ ਨੇ ਇਹ ਕਿਹਾ ਸੀਗਾ ਕੱਛ ਕੜਾ ਕੰਘਾ ਕਿਰਪਾਨ
इनको भेजो पाकिस्तान। जी जी, ਜਿਹੜੀਆਂ ਗੱਲਾਂ ਜ਼ਾਹਰ ਕਰਨ ਵਾਲੀਆਂ ਉਹਨਾਂ ਨੂੰ ਲੁਕਾਉਂਦੇ ਰਹੇ। ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਹਿੰਦਾ ਇੱਕ ਤਾਂ ਜਿਹੜੇ ਕਾਲਰ ਹੈਗੇ ਆਪਣੇ ਪਰਸਨਲ ਕਮੈਂਟ ਕਰਦੇ ਆ, ਉਹਨਾਂ ਨੂੰ ਰਿਕੁਐਸਟ ਹੈਗੀ ਵੀ ਰੇਡੀਓ ਕਿੰਨਾ ਵਧੀਆ ਆਪਾਂ ਨੂੰ ਪਲੇਟਫਾਰਮ ਹੈ, ਗੱਲਬਾਤ ਕਰਿਆ ਕਰਕੇ ਥ੍ਰੈਟ ਨਾ ਜੀ। ਤੇ ਬਾਕੀ ਜਿਹੜਾ ਮੈਂ ਪੁੱਛਣਾ ਚਾਹੁੰਦਾ, ਜਿਹੜਾ ਸੁਪਰੀਮ ਕੋਰਟ ਵੱਲੋਂ ਕਈ ਆਉਂਦੇ ਆ ਡਿਸੀਜਨ ਪੱਗ ਦਾ ਕੀ ਇਹ ਜ਼ਰੂਰੀ ਹੈਗੀ ਆ, ਕਦੇ ਔਰਤਾਂ ਬਾਰੇ, ਕਦੇ ਆਹ ਲੋ ਕਾਸਟ ਵਾਸਤੇ ਡਿਸਟਰਬ ਕਰਦੇ ਹੈ ਵੀ ਇਹ ਜਿਹੜੇ ਬੀਜੇਪੀ ਨੇ ਮੇਰਾ ਖਿਆਲ ਉਹ ਟਰਾਈ ਵੀ ਜਿਹੜੇ ਆਇਡੈਂਟੀਫਾਈ ਕਰਨ ਦੀ, ਜਿਹੜੇ ਜੱਜ ਕੀ ਇਹ ਆਇਡੈਂਟੀਫਾਈ ਕੀਤਾ ਜਾ ਸਕਦਾ, ਗੱਲ ਮਤ ਮੈਂ ਇਹ ਪੁੱਛਣਾ। ਥੈਂਕ ਯੂ ਜੀ। ਬੀਜੇਪੀ ਜਾਂ ਸਰਕਾਰ ਦੇ ਕੋਲੇ ਇਹ ਰਾਈਟ ਹੀ ਨਹੀਂ ਗਾ ਜੀ ਕਿ ਉਹ ਆਇਡੈਂਟੀਫਾਈ ਜਿਹੜਾ ਜੀ ਉਹ ਕਰ ਸਕੇ, ਬਲਕਿ ਜਿਹੜੇ 4 ਜੱਜ ਸੀਗੇ ਉਹਨਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਸੀ, ਦੇਰ ਪਹਿਲਾਂ ਦੱਸੀ ਕਿ ਆਹ ਕੁਛ ਜਿਹੜਾ ਜੀ ਉਹ ਹੋਣ ਜਾ ਰਿਹਾ। ਇਹ ਮਾਫ ਕਰਨਾ ਜੀ, ਐਕਚੁਅਲੀ ਨਿਆਂਪਾਲਿਕਾ ਤੇ ਕਾਰਜਪਾਲਿਕਾ ਜਿਹੜੀ ਹੈ, ਅਦਾਲਤ ਤੇ ਸਰਕਾਰ, ਇਹਨਾਂ ਦੇ ਵਿੱਚ ਡਿਸਟੈਂਸ ਜਿਹੜਾ ਜੀ ਉਹ ਰਹਿਣਾ ਚਾਹੀਦਾ। ਜੇ ਇਹਨਾਂ ਦੀ ਨੇੜਤਾ ਆ ਰਹੀ ਹੈ ਬਹੁਤ ਜਿਹੜੀ ਉਹ ਖਤਰਨਾਕ ਹੈ। ਜੇ ਚਲਾਮੇਸ਼ਵਰ ਨੇ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਸੀਗੀ ਉਹਦੇ ਵਿੱਚ ਇਸ ਚੀਜ਼ ਦਾ ਜਿਹੜਾ ਜੀ ਉਹ ਜ਼ਿਕਰ ਹੈ। ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ, ਜਿਹੜੀ ਪੱਗ ਵਾਲੀ ਗੱਲ ਤੁਸੀਂ ਕਰ ਰਹੇ ਹੋ, ਮੇਰਾ ਖਿਆਲ ਉਹਦਾ ਜਵਾਬ ਤਾਂ ਜਿਹੜਾ ਜੀ ਉਹ ਕਾਫੀ ਹੱਦ ਤੱਕ ਮਿਲ ਗਿਆ ਹੋਇਆ। ਕਿਸੇ ਹੋਰ ਦੇ ਤੇ ਟਿੱਪਣੀ ਕੀਤੀ ਹੁੰਦੀ ਤੇ ਸ਼ਾਇਦ ਹੋ ਸਕਦਾ ਸੀਗਾ ਇਹ ਕੰਮ ਜਿਹੜਾ ਜੀ ਉਹ ਠੰਡਾ ਪੈ ਜਾਂਦਾ, ਤੋ ਉਹਦਾ ਤਾਂ ਜਵਾਬ ਜਿਹੜਾ ਜੀ ਬਹੁਤਾ ਮਿਲ ਗਿਆ ਹੋਇਆ। ਮੇਰੀ ਜਾਚੇ ਨਿਆਂਪਾਲਿਕਾ ਤੇ ਕਾਰਜਪਾਲਿਕਾ ਬਹੁਤ ਦੂਰ ਦੂਰ ਜਿਹੜੇ ਜੀ ਉਹ ਰਹਿਣੇ ਚਾਹੀਦੇ ਆ। ਜੇ ਇਹ ਨੇੜੇ ਆਉਂਦੇ ਆ ਤੇ ਇਹ ਆਮ ਵਿਅਕਤੀ ਦੇ ਵਾਸਤੇ ਬਹੁਤ ਜਿਹੜਾ ਜੀ ਉਹ ਖਤਰਨਾਕ ਹੈ। ਉਹ ਚਾਹੇ ਜੱਜ ਲੋਇਆ ਹੋਰਾਂ ਦਾ ਮਰਡਰ ਹੋਵੇ ਉਹਦੇ ਔਰ ਇਹਦੇ ਨਾਲ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੇ ਵਾਸਤੇ ਮਹਾਦੋਸ਼ ਵਾਲਾ ਜਿਹੜਾ ਜੀ ਉਹ ਮਾਮਲਾ ਹੋਵੇ। ਇਹ ਕਿਉਂ ਉੱਥੇ ਪਹਿਲਾਂ ਨਹੀਂ ਸੀ ਉੱਥੇ, ਇਸ ਕਰਕੇ ਉੱਥੇ ਕਿ ਨਿਆਂਪਾਲਿਕਾ ਤੇ ਕਾਰਜਪਾਲਿਕਾ ਜਿਹੜੀ ਇੱਕ ਡਿਸਟੈਂਸ ਰੱਖ ਕੇ ਚੱਲਦੀ ਸੀ, ਉਹ ਡਿਸਟੈਂਸ ਖਤਮ ਜਿਹੜਾ ਜੀ ਉਹ ਕਰ ਦਿੱਤਾ ਗਿਆ ਪਿਛਲੇ ਵਾਰੀ ਜੀ। ਬਿੰਦਰ ਤੌਰ ਜੀ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਬਹੁਤ ਜਾਣਕਾਰੀ ਰੱਖਦੇ ਜੇ ਤੇ ਥੋੜੀ ਜੀ ਮੈਂ ਵੀ ਜਾਣਕਾਰੀ ਦੇਣਾ, ਫਿਰ ਤੁਹਾਡੇ ਸਵਾਲ ਪੁੱਛਣਾ। ਇੱਕ 78 ਦੇ ਵਿੱਚ ਨਾ ਪੱਟੀ ਦੇ ਵਿੱਚ ਇਹ ਜਲੂਸ ਕੱਢਿਆ ਸੀ, ਜਿੱਦਾਂ ਤੁਸੀਂ ਜਨਸੰਘੀ ਕਹਿੰਦੇ ਜੀ ਨਾ, ਏਦਾਂ ਨਿਰੰਕਾਰੀ ਸੀ। ਉਹਨਾਂ ਨੇ ਗੋਹਾ ਵੰਡਿਆ ਸੀ ਜੀ ਬਾਜ਼ਾਰ ਦੇ ਵਿੱਚ, ਕਹਿੰਦੇ ਸੀ ਆਹ ਲਓ ਗੁਰੂ ਗੋਬਿੰਦ ਸਿੰਘ ਦਾ ਪ੍ਰਸ਼ਾਦ। ਉੱਥੋਂ ਇਹ ਗੱਲ ਚੱਲੀ ਸੀ। ਉਹਨਾਂ ਨੇ ਫਿਰ ਉਹ ਜੈਨੀਏ ਜਿਹੜੇ ਪਿੱਛੇ ਸੀ ਨਾ, ਉਹ 2 ਮਾਰਤੇ ਸੀ ਬੰਦੇ, ਉਹ ਜਿਹੜੇ ਆਪਣੇ ਜਿਨ੍ਹਾਂ ਨੇ ਇਹ ਕਾਰਾ ਕਰਵਾਇਆ ਸੀ, ਉਹਨਾਂ ਦੀ ਡਾਕਟਰ ਨੇ ਪੱਟੀ ਦੇ ਸਾਹਮਣੇ ਫੋਟੋ ਬੜਾ ਚਿਰ ਲੱਗੀ ਰਹੀ ਆ। ਉੱਥੋਂ ਫਿਰ ਉਹ ਪਤਾ ਲੱਗਦਾ ਹੌਲੀ ਹੌਲੀ ਬਾਬੇ ਬਿਧੀ ਚੰਦ ਵਾਲੇ ਗੁਰਦੁਆਰੇ ਗਏ ਸੀ। ਹੌਲੀ ਹੌਲੀ ਜਿਹੜੀ CID ਜਿਹੜੀ ਉੱਥੋਂ ਫਿਰ ਉਹ ਬੰਦੇ ਨਾਗੋਕਿਆਂ ਵਾਲਿਆਂ ਦਾ ਪਤਾ ਲੱਗਾ ਸੀ। ਕੁਲਵੰਤ ਸਿੰਘ ਨਾਗੋਕੇ ਤੇ ਮੇਜਰ ਸਿੰਘ ਇਹ ਸਾਰੇ ਵਿੱਚ ਉਹਦੇ ਸ਼ਾਮਲ ਸੀ। ਉਹ ਸਵਰਨੇ ਘੋਟਣੇ ਨੇ ਫਿਰ ਆਪਣੇ ਅੰਮ੍ਰਿਤਸਰ ਸਟੇਸ਼ਨ ਦੇ ਉੱਤੇ ਉਹ ਸਰੀਆਂ ਲਾ ਕੇ ਉਹਦੇ ਖੂਨ ਕੱਢ ਲਿਆ ਸੀ ਸਾਰਾ ਕੁਲਵੰਤ ਸਿੰਘ ਨਾਗੋਕੇ ਦਾ, ਉੱਥੇ ਉਹ ਮਾਰਿਆ ਸੀ। ਫਿਰ ਸੰਤਾਂ ਨੇ ਕਿਹਾ ਵੀ ਇਹਦਾ ਬਦਲਾ ਲਿਆ ਜਾਊਗਾ ਪਿੰਡਾਂ ਵਾਲਿਆਂ ਨੇ। ਇਹ 78 ਦੇ ਵਿੱਚ ਚੱਲੀਆਂ ਇਹ ਸਾਰੀਆਂ ਫੋਟੋ ਤੋੜਨ ਵਾਲੀਆਂ ਵੀ ਗੁਰੂ ਰਾਮਦਾਸ ਦੀਆਂ। ਉੱਥੇ ਗੁਰੂ ਹਰਮੰਦਰ ਸਾਹਿਬ ਦਾ ਜਿਹੜਾ ਲੱਗਾ ਹੁੰਦਾ ਸੀ ਪਿਕਚਰ ਲੱਗੀ ਹੁੰਦੀ ਸੀ ਸਟੇਸ਼ਨ ਤੇ ਵੱਡੀ ਸਾਰੀ। ਇਹਨਾਂ ਦੇ ਪਿੱਛੇ ਲਕਸ਼ਮੀ ਕਾਂਤਾ ਚਾਵਲਾ, ਹਰਬੰਸ ਲਾਲ ਖੰਨੇ ਦਾ, ਇਹਨਾਂ ਦਾ ਜਨਸੰਘੀਆਂ ਦਾ ਹੱਥ। ਇਹ ਬਹੁਤ ਹੀ ਗੰਦੇ ਬਿਆਨ, ਭੜਕਾਊ ਬਿਆਨ ਦਿੰਦੇ ਹੁੰਦੇ ਸੀ। ਲਕਸ਼ਮੀ ਕਾਂਤਾ ਚਾਵਲਾ ਵੀ ਹੁਣ ਹਟੀ ਆ ਥੋੜੇ ਜਿਹੇ ਬਿਆਨ ਦੇਣਾ, ਨਹੀਂ ਤੇ ਬੜੇ ਹੀ ਗੰਦੇ ਅੱਗ ਉਗਲਦੀ ਹੁੰਦੀ ਸੀ ਮੂੰਹ ਦੇ ਵਿੱਚੋਂ ਇਹ। ਤੇ ਮੇਰਾ ਸਵਾਲ ਇਹ ਆ ਵੀ ਜਿੱਦਾਂ ਭਾਈ ਕਪੂਰ ਸਿੰਘ ਤੇ ਉਹਦੇ ਕੇਸ ਦੇ ਵਿੱਚ ਪਾਰਸ਼ੈਲਿਟੀ ਬਹੁਤ ਹੋਈ ਆ, ਹੁਣ ਵੀ ਹੁੰਦੀ ਆ। ਇਹ ਥੋੜਾ ਜਿਹਾ ਤੁਸੀਂ ਦੱਸ ਸਕਦੇ ਜੇ ਵੀ ਕਿਹੜੇ ਕੇਸਾਂ 'ਚ ਸਿੱਖਾਂ ਨਾਲ ਪਾਰਸ਼ੈਲਿਟੀ ਹੁੰਦੀ ਆ ਜੀ? ਹੁਣ ਕਿੰਨੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ, ਪੂਰੀਆਂ ਸਜ਼ਾਵਾਂ ਹੋ ਗਈਆਂ। ਤੁਹਾਨੂੰ ਇਹਦੇ ਬਾਰੇ ਜਾਣਕਾਰੀ ਨੌਲੇਜ ਜ਼ਿਆਦਾ ਹੋਣੀ, ਇਹਦੇ ਤੇ ਦੱਸਿਓ ਵੀ ਕਿੰਨੇ ਕੇਸਾਂ 'ਚ ਸਿੱਖਾਂ ਨਾਲ ਪਾਰਸ਼ੈਲਿਟੀ ਹੁੰਦੀ ਆ ਜੀ? ਥੈਂਕ ਯੂ। ਜਿਹੜਾ ਪਾਰਸ਼ੈਲਿਟੀ ਲਫ਼ਜ਼ ਤੁਸੀਂ ਵਰਤ ਰਹੇ ਹੋ, ਇਹ ਤਾਂ ਮਹਿਸੂਸ ਕਰਨ ਦੇ ਉੱਤੇ ਆ ਜੀ ਕਿ ਕੋਈ ਕਿੰਨੀ ਕੁ ਮਹਿਸੂਸ ਜਿਹੜੀ ਜੀ ਉਹ ਕਰਦਾ। ਜਿਹੜਾ ਆਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਪੱਗ ਵਾਲਾ ਹੀ ਉੱਭਰਿਆ ਕਿ ਉਹ ਪੁੱਛਦੇ ਆ ਕਿ ਕੀ ਇਹ ਪੱਗ ਜਿਹੜੀ ਉਹ ਬੰਨਣੀ ਜ਼ਰੂਰੀ ਆ ਨਾ ਐਵੇਂ ਬੰਨੀ ਫਿਰਦੇ ਹੋ। ਮੈਂ ਤਾਂ ਉਦੋਂ ਵੀ ਗੱਲ ਜਿਹੜੀ ਜੀ ਉਹ ਇਹਦੇ ਉੱਤੇ ਕਹੀ ਸੀਗੀ ਕਿ ਇੱਕੋ ਹੀ ਜਵਾਬ ਹੈ ਜੀ ਕਿ ਜਿਹੜੀ ਸਿੱਖ ਰੈਜੀਮੈਂਟ ਹੈ ਉਹਦਾ ਇਤਿਹਾਸ ਪੜ੍ਹ ਲਓ ਵੀ ਜੇ ਉਹਦਾ ਜਿਹੜਾ ਇਤਿਹਾਸ ਜਿਹੜਾ ਉਹ ਹੈਗਾ ਤਾਂ ਇਟ ਮੀਨਸ ਕਿ ਮੁਲਕ ਹੈਗਾ। ਜਿੰਨੀਆਂ ਜੰਗਾਂ ਜਿਹੜੀਆਂ ਜੀ ਉਹਨੇ ਆਪਣੀ ਛਾਤੀ ਦੇ ਉੱਤੇ ਡੱਕੀਆਂ ਨੇ, ਉਹੋ ਹੀ ਅਨਫ ਜਿਹੜਾ ਵੀ ਹੈਗਾ। ਇੱਕ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਜਿਹਦੇ ਵਿੱਚ ਤੁਹਾਨੂੰ ਯਾਦ ਹੋਣਾ, ਇੱਕ ਤਾਂ ਜਿਹੜੀ ਉਹ ਜੈਸਿਕਾ ਮਰਡਰ ਕੇਸ ਸੀਗਾ, ਉਹਦੇ ਵਿੱਚ ਮਨੂ ਸ਼ਰਮਾ ਜਿਹੜਾ ਜੀ ਉਹ ਅੰਦਰ ਸੀਗਾ। ਕੋਈ ਡਾਊਟ ਨਹੀਂ ਉਹਨੇ ਜਿਹੜੀ ਵੀ ਸਜ਼ਾ ਕਾਫੀ ਹੱਦ ਤੱਕ ਜਿਹੜੀ ਉਹਦੀ ਕੱਟੀ ਆ ਆਪਣੀ। ਇੱਕ ਕੇਸ ਸਾਹਮਣੇ ਆਇਆ ਸੀ ਤੰਦੂਰ ਕਾਂਡ।
ਜਿਹਦੇ ਵਿੱਚ ਇਹ ਦੋਨੋਂ ਪੋਲੀਟੀਸ਼ੀਅਨ ਸੀਗੇ ਜੀ। ਉਹ ਤੰਦੂਰ ਕਾਂਡ ਦੇ ਵਿੱਚ ਉਹਨੇ ਆਪਣੀ ਜਿਹੜੀ ਵਾਈਫ ਸੀਗੀ ਉਹ ਮਾਰ ਕੇ ਜਿਹੜੇ ਉਹਦੇ ਦੋਸਤ ਦਾ ਇੱਕ ਰੈਸਟੋਰੈਂਟ ਸੀ ਉਹਦੇ ਤੰਦੂਰ ਦੇ ਵਿੱਚ ਸਾੜ ਦਿੱਤੀ। ਇਹ ਮੈਂ ਤਾਂ ਇਹਨਾਂ ਕੇਸਾਂ ਦਾ ਜਿਹੜਾ ਜੀ ਉਹ ਜ਼ਿਕਰ ਕਰ ਰਿਹਾ ਕਿ ਉਹਦੇ ਸਣੇ ਕੋਈ 56 ਦੇ ਕਰੀਬ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਦੇ ਚੰਗੇ ਚਾਲ ਚੱਲਣ ਕਰਕੇ ਜਿਹੜਾ ਜੀ ਉਹ ਛੱਡ ਦਿੱਤਾ ਗਿਆ। ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਕਿਸੇ ਨੇ 14 ਸਾਲ ਕੱਟੀ ਆ, ਕਿਸੇ ਨੇ 16 ਸਾਲ ਕੱਟੀ ਆ। ਤੋ ਜਿਹੜੀਆਂ ਜੇਲ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹਨੂੰ ਉਹਦੀ ਸਜ਼ਾ ਮਿਲ ਗਈ, ਜਿੰਨੀ ਸਜ਼ਾ ਜਿਹੜੀ ਜੀ ਉਹਨੇ ਭੁਗਤ ਲਈ, ਉਸ ਤੋਂ ਬਾਅਦ ਉਹਨੂੰ ਰਿਹਾ ਕਰਨ ਦਾ ਉਹ ਜਿਹੜਾ ਜੀ ਉਹਦਾ ਕਾਨੂੰਨੀ ਰਾਈਟ ਜਿਹੜਾ ਜੀ ਉਹ ਬਣਦਾ, ਅਨਲੈਸ ਜਿਹੜੀ ਸਜ਼ਾ ਆ ਉਹਦੇ ਉੱਤੇ ਅਦਾਲਤ ਨੇ ਇਹ ਨਾ ਲਿਖਿਆ ਹੋਵੇ ਟਿਲ ਡੈਥ ਜਿਹੜੀ ਹੈ। ਜੇ ਟਿਲ ਡੈਥ ਨਹੀਂ ਆ ਤਾਂ ਉਹਦੇ ਵਾਸਤੇ ਜਿਹੜਾ ਜੀ ਉਹ ਇੱਕ ਪੀਰੀਅਡ ਹੈ ਕਿ ਉਦੋਂ ਬਾਅਦ ਜਿਹੜਾ ਜੀ ਉਹਨੂੰ ਛੱਡਣਾ ਬਣਦਾ। ਜੇ ਨਹੀਂ ਛੱਡੇ ਜਾ ਰਹੇ ਜਾਂ ਨਹੀਂ ਛੱਡੇ ਗਏ ਜਾਂ ਜਿਨ੍ਹਾਂ ਨੂੰ ਈਵਨ ਜਿਹੜਾ ਛੁੱਟੀ ਦੇ ਉੱਤੇ ਪੈਰੋਲ ਦੇ ਉੱਤੇ ਵੀ ਆਉਣ ਦੇ ਪਹਿਲਾਂ ਜਿਹੜੇ ਜੀ ਉਹ ਹੈ ਨਹੀਂ ਸੀਗੇ ਚਾਂਸ, ਉਹ ਪਿਛਲੇ ਕੁਝ ਸਮੇਂ ਤੋਂ ਆਉਣ ਲੱਗੇ ਆ। ਇਹਦੇ ਵਿੱਚ ਭੁੱਲਰ ਸਾਹਿਬ ਦਾ ਜ਼ਿਕਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਕਿ ਉਹਨਾਂ ਦੀ ਮਾਨਸਿਕ ਹਾਲਤ ਜਿਹੜੀ ਹੈ ਜੀ ਉਹ ਕਿਹੋ ਜਿਹੀ ਬਣ ਗਈ ਸੀਗੀ ਇਸ ਜਿਹੜਾ ਦੀ ਉਹ ਸਿਸਟਮ ਦੇ ਕਰਕੇ। ਮੈਂ ਨਹੀਂ ਸਮਝਦਾ ਕਿ ਮਤਲਬ ਕਿ ਸਿਰਫ ਸਿੱਖ ਭਾਈਚਾਰੇ ਦੀ ਗੱਲ, ਮਾਈਨੋਰਿਟੀਜ਼ ਜਿਹੜੀਆਂ ਨੇ ਜੀ, ਮਾਈਨੋਰਿਟੀਜ਼ ਘੱਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਟਰੀਟ ਕਰਨਾ ਤੇ ਦੂਜਿਆਂ ਦੇ ਨਾਲ ਟਰੀਟ ਕਰਨਾ ਜਿਹੜਾ ਜੀ ਇਹੀ ਉਹ ਪਾਰਸ਼ੈਲਿਟੀ ਵਾਲੀ ਜਿਹੜੀ ਹੈ ਜੀ ਉਹ ਗੱਲ ਲੱਗਦੀ ਆ। ਇਹਦੇ 'ਚ ਇਹ ਨਹੀਂ ਹੈਗਾ ਕਿ ਸਾਰੇ ਦੇ ਸਾਰੇ ਜਿਹੜੇ ਅਧਿਵਾੜੇ ਜਿਹੜੇ ਉੱਤੇ ਬੈਠੇ ਲੋਕ ਨੇ ਜਿਹੜੇ ਸੱਤਾ ਨੂੰ ਚਲਾਉਂਦੇ ਆ ਇਹ ਉਹਨਾਂ ਦੇ ਉੱਤੇ ਹੈ ਜੀ। ਇਹ ਕਿਸੇ ਕਮਿਊਨਿਟੀ ਕਿਸੇ ਖਾਸ ਵਰਗ ਦੇ ਉੱਤੇ ਨਹੀਂ ਗਾ ਕਿ ਉਹ ਏਦਾਂ ਦੀ ਪਾਰਸ਼ੈਲਿਟੀ ਜਿਹੜੀ ਜੀ ਉਹ ਕਰਦਾ। ਕੋਈ ਕਮਿਊਨਿਟੀ ਕੋਈ ਖਾਸ ਵਰਗ ਨਹੀਂ ਕਰਦਾ ਏਦਾਂ ਦੀ ਪਾਰਸ਼ੈਲਿਟੀ। ਉੱਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਵੱਲੋਂ ਜਦੋਂ ਏਦਾਂ ਦੇ ਫੈਸਲੇ ਲਏ ਜਾਂਦੇ ਆ ਨਾ ਜੀ, ਫਿਰ ਉਹ ਚੀਜ਼ਾਂ ਦੁੱਖ ਜਿਹੜਾ ਉਹ ਪਹੁੰਚਾਉਂਦੀਆਂ ਨੇ। ਤੁਸੀਂ ਛੱਡ ਦਿਓ ਮਨੂ ਸ਼ਰਮਾ, ਤੁਸੀਂ ਛੱਡ ਰਹੇ ਹੋ, ਉਹਦਾ ਚਾਲ ਚੱਲਣ ਚੰਗਾ ਆ, ਉਹਨੇ ਮੇਰਾ ਖਿਆਲ 14 ਸਾਲ ਜਿਹੜੇ ਜੀ ਉਹਨੇ ਕੱਢ ਲਿਆ, ਉਹਨੂੰ ਬਣਦੀ ਹੈ ਜੀ ਉਹਦੀ ਰਿਹਾਈ, ਉਹਦਾ ਵਿਰੋਧ ਨਹੀਂ ਹੋਣਾ ਚਾਹੀਦਾ। ਜੇ ਜਿਹੜਾ ਤੰਦੂਰ ਕਾਂਡ ਵਾਲਾ ਉਹਦੇ 16 ਸਾਲ ਜਾਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਲੋਕਾਂ ਨੇ ਜੇਲ੍ਹ ਦੇ ਅੰਦਰ ਉੱਥੋਂ ਦੇ ਢਾਂਚੇ ਨੂੰ ਬਦਲਣ ਦੇ ਵਾਸਤੇ ਬਹੁਤ ਜਿਹੜਾ ਜੀ ਉਹ ਕੰਮ ਕੀਤਾ, ਜਿਹਦੇ ਕਰਕੇ ਇਹ ਸਿਫਾਰਸ਼ਾਂ ਕੀਤੀਆਂ ਗਈਆਂ ਕਿ ਜਿਹੜਾ ਜੀ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਤੇ ਫਿਰ ਬਾਕੀਆਂ ਦੇ ਨਾਲ ਵੀ ਇਹ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਪੂਰੀਆਂ ਕਰ ਲਈਆਂ। ਈਵਨ ਚਲੋ ਉਹਨਾਂ ਨੇ ਕੰਮ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ ਬਾਅਦ ਵਾਲੀ ਗੱਲ ਹੈ। ਜੇ ਉਹਨਾਂ ਨੇ 22 ਸਾਲ 20 ਸਾਲ 24 ਸਾਲ ਜੇਲ੍ਹਾਂ ਦੇ ਅੰਦਰ ਜਿਹੜੇ ਦੀ ਉਹ ਕੱਢ ਲਏ ਤੇ ਫਿਰ ਤਾਂ ਉਹਨਾਂ ਦੀ ਰਿਹਾਈ ਜਿਹੜੀ ਇਹਨਾਂ ਦੀ ਉਹ ਬਣਦੀ ਆ। ਇਹ ਸਿੱਧੀ ਜਿਹੜੀ ਹੈ ਜੀ ਉਹ ਪਾਰਸ਼ੈਲਿਟੀ ਦੱਸਦੀ ਹੈ ਕਿ ਨਾਮ ਮਗਰ ਕੀ ਲੱਗਿਆ ਆ, ਸ਼ਾਇਦ ਉੱਥੋਂ ਫਿਰ ਇਹ ਫੈਸਲੇ ਲਏ ਜਾਂਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਤਕਲੀਫ ਦੇ ਜੀ। ਅੱਗੇ ਜੁੜੇ ਨੇ ਰਵੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਸੀ ਜਿਹੜੇ ਚਰਨਜੀਤ ਸਿੰਘ ਦੇ ਨਾਲ ਰਿਲੇਟਡ ਸੀਗਾ ਮੁੰਡਾ ਤੇ ਜਿਹਦੇ ਉਹ ਪਿੱਛਾ ਹੋਇਆ ਸੀ ਕਿਸੇ ਮਾਫੀਆ ਦੇ ਨਾਲ ਰਿਲੇਟਡ ਸੀਗਾ, ਤੇ ਬਾਈ ਜੀ ਉਹ ਸੁਣ ਲੈਣ ਦਿਓ। ਓਕੇ, ਥੈਂਕ ਯੂ। ਨਹੀਂ ਜੀ ਉਹ ਮਾਮਲਾ ਤਾਂ ਜਿਹੜਾ ਜੀ ਉਹ ਵੀ ਤੁਸੀਂ ਕਹਿ ਲਓ ਠੰਡੇ ਬਸਤੇ 'ਚ ਪੈ ਗਿਆ ਤੇ ਜਿਹੜਾ ਆਪਣੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਜਵਾਈ ਦੇ ਨਾਲ ਜਿਹੜਾ ਜੁੜਿਆ ਹੋਇਆ ਜੀ ਉਹ ਵੀ ਇੱਕ ਕਿਸਮ ਦੇ ਨਾਲ ਠੰਡੇ ਬਸਤੇ ਦੇ ਵਿੱਚ ਹੀ ਜਿਹੜਾ ਜੀ ਉਹ ਪੈ ਗਿਆ। ਕੋਈ ਇਹਦੇ ਅੱਗੋਂ ਅਪਡੇਟ ਜਿਹੜੀ ਉਹ ਨਹੀਂ ਹੈ ਜੀ। ਅਗਲੇ ਕਾਲਰ ਨੇ ਸ਼ੀਨਾ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਜਿਹੜਾ ਫਰੀਦਕੋਟ ਤੋਂ ਗੁਰਦੇਵ ਸਿੰਘ ਸੇਖੋਂ ਆਮ ਆਦਮੀ ਤੋਂ ਚੋਣ ਲੜ ਚੁੱਕੇ, ਉਹ ਅੱਜ ਕੱਲ੍ਹ ਫਰੀਦਕੋਟ ਸ਼ੂਗਰ ਮਿਲ ਦੇ ਚਾਲੂ ਕਰਾਉਣ ਦੇ ਲਈ ਮਰਨ ਵਰਤ ਤੇ ਬੈਠੇ ਨੇ, ਉਹਦੇ ਬਾਰੇ ਕੀ ਅਪਡੇਟ ਆ? ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਸ਼ੂਗਰ ਮਿਲ ਚੱਲੂਗੀ? ਥੈਂਕ ਯੂ ਜੀ। ਦੇਖੋ ਜੀ, ਅਜੇ ਤੱਕ ਤਾਂ ਸੇਖੋਂ ਸਾਹਿਬ ਦੀ ਹਮਾਇਤ ਦੇ ਉੱਤੇ ਉਹਨਾਂ ਦੀ ਪਾਰਟੀ ਵਾਲੇ ਜਿਹੜੇ ਜੀ ਉਹ ਆਏ ਆ। ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਗੱਲ ਕਰੀਏ ਤਾਂ ਗੁਰਦੀਪ ਸਿੰਘ ਸੇਖੋਂ ਹੋਰੀ ਜਿਹੜੇ ਨੇ ਜੀ ਉਹ ਲਗਾਤਾਰ ਲੋਕਾਂ ਦੇ ਵਾਸਤੇ ਲੜਨ ਵਾਲੇ ਆਮ ਵਿਅਕਤੀ ਵਜੋਂ ਜਿਹੜੇ ਆ ਜੀ ਉਹ ਜਾਣੇ ਜਾਂਦੇ ਆ। ਧਰਮੇ ਵਾਲੇ ਮਨੁੱਖ ਔਰ ਹਮੇਸ਼ਾ ਜੰਗਜੂ ਜਿਹੜਾ ਦੀ ਉਹ ਵਿਅਕਤੀ ਨੇ, ਉਹ ਲੜਦੇ ਰਹਿੰਦੇ ਨੇ। ਉਹਨਾਂ ਦਾ ਹੌਸਲਾ, ਉਹਨਾਂ ਦੀ ਦ੍ਰਿੜਤਾ ਬੜੀ ਆ। ਅਜੇ ਸਰਕਾਰ ਦੇ ਕੰਨਾਂ ਦੇ ਉੱਤੇ ਇਸ ਮਾਮਲੇ ਦੇ ਉੱਤੇ ਜੂ ਜਿਹੜੀ ਆ ਜੀ ਉਹ ਨਹੀਂ ਸਰਕੀ। ਤੋ ਦੇਖਦੇ ਆ ਜੀ ਕਿ ਕਿੰਨੀ ਕੁ ਦੇਰ ਜਿਹੜੀ ਸਰਕਾਰ ਹੈ ਉਹ ਇਸ ਮਾਮਲੇ ਦੇ ਵਿੱਚ ਕੋਈ ਗੱਲ ਜਿਹੜੀ ਹੈ ਜੀ ਉਹ ਨਹੀਂ ਕਰਦੀ। ਉਹ ਬੈਠੇ ਹੋਏ ਨੇ ਜੀ, ਛਾਣ ਕੇ ਬੈਠੇ ਹੋਏ ਨੇ, ਕੁਝ ਲਵਾ ਕੇ ਰਹਿਣਗੇ। ਇਹਦੀ ਜਿਹੜੀ ਵੀ ਅਪਡੇਟ ਹੋਈ ਪੰਜਾਬੀ ਰੇਡੀਓ USA ਦੇ ਰਾਹੀਂ ਜ਼ਰੂਰ ਦੇਵਾਂਗੇ ਜੀ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਹਾਂਜੀ, ਮੇਰਾ ਸਵਾਲ ਇਹ ਸੀਗਾ ਜੀ ਵੀ ਇੱਕ ਜਿਹੜੇ ਸਰਕਾਰੀ ਕੋਈ ਵੀ ਹੁੰਦੀ ਹੈ ਇਹਨਾਂ ਦਾ ਹੋਲਡਿੰਗ ਲਾਉਂਦੇ ਆ ਸੜਕਾਂ ਦੇ ਉੱਤੇ ਵੱਡੇ ਇਹਨਾਂ ਨੂੰ ਇੱਕ ਅਧਿਕਾਰ ਹੋਣਾ ਚਾਹੀਦਾ ਜਾਂ TV ਤੇ ਕਰਨ ਜਾਂ ਰੇਡੀਓ ਤੇ ਕਰਨ। ਤੇ ਜੇ ਹੋਲਡਿੰਗ ਲਾਉਂਦੇ ਤੇ ਉਹਦੇ ਨਾਲ ਨਾਲੇ ਤਾਂ ਕਾਗਜ਼ੀ ਪ੍ਰਦੂਸ਼ਣ ਸੜਕਾਂ ਤੇ ਕਿੰਨਾ ਗੰਦ ਖਿਲਰਦਾ ਤੇ ਨਾਲ ਲੋਕਾਂ ਦਾ ਧਿਆਨ ਜਦੋਂ ਗੱਡੀ ਚਲਾਉਂਦੇ ਆ
ਉਧਰ ਉਹਨਾਂ ਵੱਲ ਨਹੀਂ ਜਾਂਦਾ, ਤੇ ਇਸ ਕਰਕੇ ਐਕਸੀਡੈਂਟ ਵੀ ਕਿੰਨੇ ਹੁੰਦੇ ਆ। ਇਸ ਤੋਂ ਵੀ ਇਹ ਹਾਈ ਕੋਰਟ ਜਾਂ ਕਿਸੇ ਨੂੰ ਹਦਾਇਤ ਕਰਨੀ ਚਾਹੀਦੀ ਵੀ ਭਾਈ ਇਹ ਖੰਭਿਆਂ ਤੇ, ਪੁਲਾਂ ਤੇ, ਸੜਕਾਂ ਤੇ, ਚੌਂਕਾਂ 'ਚ ਜਿਹੜੇ ਲਾ ਦਿੰਦੇ ਨਾ, ਇਹ ਨਹੀਂ ਲੱਗਣਾ ਚਾਹੀਦਾ। ਨਾਲੇ ਪੈਸਾ ਵੇਸਟ ਬਾਹਲਾ ਹੁੰਦਾ। ਇੱਕ ਐਡ ਕਰ ਲੈਣੇ TV ਤੇ ਕਰ ਲੈ ਜਾਂ ਰੇਡੀਓ ਤੇ। ਤੇ ਦੂਜਾ ਮੇਰਾ ਸਵਾਲ ਆ ਜੀ ਵੀ ਆਹ ਦੇਖੋ ਜਿਹੜੇ ਹੁਣ ਧਰਨੇ ਲੱਗਦੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲਦੀਆਂ, ਜਾਂ ਜਿਹੜੇ ਕਿਸਾਨਾਂ ਦੇ ਕਰਜ਼ੇ ਨਹੀਂ ਮਾਫ ਹੁੰਦੇ, ਕਿ ਕਿਸਾਨਾਂ ਨੂੰ ਤਾਂ ਫੜ ਅੰਦਰ ਕਰੀ ਜਾਂਦੇ ਆ। ਕਿਸਾਨ ਤੇ ਜਿਹਨੂੰ ਤਨਖਾਹ ਨਹੀਂ ਮਿਲਦੀਆਂ, ਮੁਲਾਜ਼ਮ ਜੋ ਟੀਚਰ ਟੂਚਰ ਸਾਰੇ ਇਕੱਠੇ ਹੋ ਕੇ ਵੀ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਲਾਉਣ, ਨਾਲੇ ਉਹਨੂੰ ਛੱਜ 'ਚ ਪਾ ਕੇ ਛੱਟੇ ਵੀ ਕਿਹੜੇ ਦੁੱਧ ਧੋਤੇ ਜਿਨ੍ਹਾਂ ਨੇ ਗਵਰਨਮੈਂਟ ਦੇ ਬਿਜਲੀ ਦੇ ਬਿੱਲ ਦੇ ਪੈਸੇ ਦੇਣੇ ਲੱਖਾਂ ਹੀ ਰੁਪਈਆ, ਤੇ ਜਾਂ ਸਰਕਾਰੀ ਬੈਂਕਾਂ ਦੇ ਪੈਸੇ ਦੇਣੇ ਆ ਵੀ ਉਹ ਨਹੀਂ ਦੇ ਰਹੇ। ਇਹਦੇ ਤੇ ਵਿਚਾਰ ਸੀਗਾ ਜੀ, ਦੱਸੋ ਜੀ ਕੀ ਤੁਹਾਡਾ ਜੀ? ਕੱਟੋ ਜੀ ਨਾ ਭੈਣ ਜੀ। ਥੈਂਕ ਯੂ ਜੀ। ਦੇਖੋ, ਜਿਹੜੇ ਤੁਸੀਂ ਗੱਲ ਕੀਤੀ ਆ ਹੋਰਡਿੰਗ ਦੀ, ਇਹ ਸੁਪਰੀਮ ਕੋਰਟ ਦੀਆਂ ਬੜੀਆਂ ਸਪਸ਼ਟ ਹਦਾਇਤਾਂ ਨੇ ਜੀ, ਬਹੁਤ ਕਲੀਅਰ। ਹਾਈਵੇ ਦੇ ਉੱਤੇ ਕੋਈ ਹੋਰਡਿੰਗ ਜਿਹੜੀ ਹੈ ਜੀ ਉਹ ਨਹੀਂ ਲੱਗ ਸਕਦੀ। ਚੌਂਕਾਂ ਦੇ ਵਿੱਚ ਕੋਈ ਹੋਰਡਿੰਗ ਜਿਹੜੀ ਹੈ ਜੀ ਉਹ ਨਹੀਂ ਲੱਗ ਸਕਦੀ। ਇਹ ਹਾਈ ਕੋਰਟ ਦੇ ਹੁਕਮ ਨੇ। ਜੇ ਤੁਸੀਂ ਪੰਜਾਬ ਦੀ ਗੱਲ ਜਿਹੜੀ ਜੀ ਉਹ ਕਰੋ, ਜਿਹੜੀਆਂ ਜਿਹੜੇ ਜਿਹੜੇ ਸਿਆਸਤਦਾਨ ਨੇ ਜੀ ਉਹ ਟਿੱਚ ਜਾਣਦੇ ਨੇ ਇਹਨਾਂ ਹੁਕਮਾਂ ਨੂੰ। ਇੱਥੇ ਮੈਂ ਪਟਿਆਲੇ ਦੀ ਗੱਲ ਹੀ ਕਰਾਂ, ਇੱਥੋਂ ਦੇ ਜਿਹੜੇ ਚੌਂਕ ਨੇ ਉਹ ਭਰੇ ਹੁੰਦੇ ਸੀ। ਜਿਹੜੇ ਸੰਕੇਤਕ ਸਾਈਨ ਦੇ ਵਾਸਤੇ ਲੱਗੇ ਹੋਏ ਸਾਈਨ ਨੇ ਵੀ ਕਿਹੜੀ ਸੜਕ ਕਿੱਧਰ ਨੂੰ ਜਾਊਗੀ, ਕਿੱਥੇ ਗਾਂਹ ਮੋੜੂ, ਉਹ ਵੀ ਪੂਰੇ ਦੇ ਪੂਰੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਭਰੇ ਹੁੰਦੇ ਸੀਗੇ। ਸਰਕਾਰਾਂ ਬਦਲ ਗਈਆਂ, ਬੋਰਡ ਬਦਲ ਗਏ, ਪਰ ਉਹ ਚੀਜ਼ਾਂ ਨਹੀਂ ਬਦਲੀਆਂ ਜੀ। ਉਹਦੀ ਜਗ੍ਹਾ ਦੇ ਉੱਤੇ ਹੁਣ ਆ ਕੇ ਕਾਂਗਰਸੀ ਆਗੂਆਂ ਨੇ ਜਿਹੜੇ ਜੀ ਉਹ ਮੰਨ ਲਏ ਚੌਂਕ ਵੀ ਤੇ ਇਹ ਸੰਕੇਤਕ ਬੋਰਡ ਵੀ। ਹੁਣ ਇਉਂ ਆ ਕਿ ਜੇ ਮੰਨ ਲਓ ਕਿਸੇ ਚੌਂਕ ਦੇ ਵਿੱਚ ਮੌਜੂਦਾ ਸਰਕਾਰ ਦਾ ਬੋਰਡ ਲੱਗਿਆ, ਨਗਰ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਮਾਰ ਇੰਨਾ ਜਿਹੜਾ ਜੀ ਉਹ ਬੋਰਡ ਲਾਤਾ ਕਿ ਜੇ ਉਹਨਾਂ ਬੋਰਡਾਂ ਦਾ ਆਪਾਂ ਖਰਚਾ ਸਾਰੇ ਦਾ ਸਾਰਾ ਗਿਣ ਲਈਏ ਤੇ ਇੱਕ ਚੰਗੀ ਭਲੀ ਸ਼ਹਿਰ ਦੀ ਸੜਕ ਜਿਹੜੀ ਹੈ ਨਾ ਉਹ ਵਧੀਆ ਬਣ ਸਕਦੀ ਸੀ ਉਹਨੇ ਪੈਸੇ ਦੇ ਨਾਲ। ਪਰ ਸਾਡੇ ਇੱਥੇ ਗੋਡਾ ਕਲਚਰ, ਚਾਪਲੂਸੀ ਕਲਚਰ ਜਿਹੜਾ ਜੀ ਉਹ ਬਹੁਤ ਜ਼ਿਆਦਾ ਹੈ। ਇੱਕ ਤਾਂ ਗੋਡੀ ਹੱਥ ਜਿਹੜਾ ਜੀ ਉਹ ਲਾਈ ਜਾਂਦੇ ਆ, ਆਪਦੇ ਤੋਂ ਘੱਟ ਉਮਰ ਦੇ ਵੀ ਸਿਆਸਤਦਾਨ ਜਿਹੜੇ ਆ ਉਹਨਾਂ ਦੇ ਗੋਡੀ ਹੱਥ ਲਾਈ ਜਾਂਦੇ ਆ। ਜਥੇਦਾਰ ਜਿਹੜੇ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਗੋਡੀ ਹੱਥ ਲਾਉਂਦੇ ਅਕਸਰ ਜਿਹੜੇ ਉਹ ਦੇਖੇ ਜਾ ਸਕਦੇ ਆ। ਉਹ ਔਰ ਚਾਪਲੂਸੀ ਕਲਚਰ, ਮੇਰਾ ਨਾਮ ਜਿਹੜਾ ਜੀ ਉਹ ਦਿਸ ਪਏ। ਤੇ ਅਕਸਰ ਜਿਹੜੇ ਰਾਜਨੀਤਿਕ ਲੋਕ ਆ ਨਾ ਜੀ ਉਹ ਫਿਰ ਆਪਣੇ ਬੰਦਿਆਂ ਨੂੰ ਹਦਾਇਤਾਂ ਵੀ ਜਾਰੀ ਕਰਦੇ ਵੀ ਇੰਨੇ ਬੋਰਡ ਜਿਹੜੇ ਆ ਤੂੰ ਲਵਾਉਣੇ ਆ ਭਾਈ ਸ਼ਹਿਰ ਦੇ ਵਿੱਚ। ਇਹ ਜੇ ਉਹ ਬੰਦ ਕਰਨ ਤੇ ਤਾਂ ਹੋਣਾ ਜੀ, ਪਰ ਇਹ ਕਿਵੇਂ ਬੰਦ ਹੋਵੇ ਜਿਹੜਾ ਜੀ ਇਹ ਚਾਪਲੂਸੀ ਵਾਲਾ ਕਲਚਰ? ਇਹ ਬਹੁਤ ਵੱਡਾ ਸਵਾਲ ਹੈ। ਹਾਈ ਕੋਰਟ ਆਪਣੀਆਂ ਜ਼ੋਰ ਲਾਈ ਜਾ ਰਹੀ ਹੈ ਤੇ ਸੁਪਰੀਮ ਕੋਰਟ ਆਪਣਾ ਜਿਹੜਾ ਜੀ ਉਹ ਜ਼ੋਰ ਲਾਈ ਜਾ ਰਹੀ ਹੈ। ਜਿੰਨੇ ਉਹ ਜੋਗੇ ਹੈਗੇ ਨੇ ਉਹ ਤਾਂ ਝੱਟ ਦੇਣੀ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕਰਦੇ ਆ। ਗਾਂ ਇੰਪਲੀਮੈਂਟ ਤਾਂ ਜਿਹੜੀਆਂ ਪ੍ਰਸ਼ਾਸਨ ਨੇ ਕਰਨੀਆਂ ਹੁੰਦੀਆਂ ਨੇ, ਤੇ ਪ੍ਰਸ਼ਾਸਨ ਚਲਾਉਣ ਵਾਲੇ ਇਹੀ ਲੋਕ ਨੇ ਜਿਹੜੇ ਆਪਣੇ ਬੋਰਡ ਲਵਾਉਂਦੇ ਆ। ਇਸ ਕਰਕੇ ਉਹ ਉਸੇ ਤਰੀਕੇ ਦੇ ਨਾਲ ਸਾਰੇ ਦਾ ਸਾਰਾ ਜਿਹੜਾ ਜੀ ਉਹ ਜਾਰੀ ਆ। ਹਾਂ, ਜਿਹੜੀ ਤੁਸੀਂ ਧਰਨਿਆਂ ਮੁਜ਼ਾਹਰਿਆਂ ਦੀ ਗੱਲ ਕੀਤੀ ਆ, ਇਹਦੇ ਨਾਲ ਬਿਲਕੁਲ ਲੋਕ ਖੱਜਲ ਨਾ ਹੋਣ। ਉਹਨਾਂ ਨੇਤਾਵਾਂ ਦੇ ਜਿਹੜੇ ਜੀ ਉਹ ਘਰ ਘੁਰ ਘੇਰੇ ਜਾਣ ਤੇ ਉਹ ਜਿਹੜਾ ਜੀ ਉਹ ਬੈਟਰ ਹੈ। ਇਹ ਧਰਨੇ ਮੁਜ਼ਾਹਰੇ ਜਿਹੜੇ ਜੀ ਉਹ ਇਹਨਾਂ ਦੇ ਇੱਕ ਰਾਈਟ ਹੈ, ਸੰਵਿਧਾਨਕ ਤੌਰ ਦੇ ਉੱਤੇ ਆਪਣਾ ਰੋਸ ਜਿਹੜਾ ਜੀ ਉਹ ਪ੍ਰਗਟ ਕਰ ਸਕਦੇ ਆ। ਉਹਦੇ ਵਿੱਚ ਇਹੋ ਜ਼ਰੂਰ ਹੋਵੇ ਜੀ ਕਿ ਲੋਕ ਜਿਹੜੇ ਆ ਜੇ ਉਹ ਖੱਜਲ ਹੁੰਦੇ ਆ ਤੇ ਫਿਰ ਉਹ ਜਿਹੜੀ ਮਾੜੀ ਗੱਲ ਆ। ਵੈਸੇ ਅਕਸਰ ਲੀਡਰਾਂ ਦੇ ਜਾਂ ਜਿਹੜੇ ਮੰਤਰੀ ਨੇ ਉਹਨਾਂ ਦੇ ਘਰ ਜਿਹੜੇ ਆ ਉਹ ਘੇਰੇ ਜਾਂਦੇ ਆ ਇਹਨਾਂ ਧਰਨਿਆਂ ਦੇ ਵਿੱਚ। ਇਹ ਕਿਹਾ ਜਾਂਦਾ ਕਿ ਜਿਹੜੇ ਐਜੂਕੇਸ਼ਨ ਮਿਨਿਸਟਰ ਪਹਿਲਾਂ ਹੋਣਾ ਸੀ ਉਹਨਾਂ ਦੇ ਇਹ ਮਹਿਕਮਾ ਛੱਡਣ ਦਾ ਰੀਜ਼ਨ ਹੀ ਜਿਹੜਾ ਜੀ ਇਹ ਰਿਹਾ ਕਿ ਇਹਦੇ ਵਿੱਚ ਵਿਰੋਧ ਬੜਾ ਜੀ, ਟੀਚਰ ਬਹੁਤ ਵਿਰੋਧ ਕਰਦੇ ਆ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।